ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਨਾਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਪੂਨੀਆ ਜੀ ਦਾ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਜੇਕਰ ਆਪਾਂ ਲਈਏ ਤਾਂ ਇਹ ਭਾਰਤ ਦੇ ਨਾਲ ਵੀ ਜੁੜੀ ਹੋਈ ਹੈ ਤੇ ਈਰਾਨ ਇਜ਼ਰਾਈਲ ਕਨਫਲਿਕਟ ਦੇ ਨਾਲ ਵੀ ਜੁੜੀ ਹੋਈ ਹੈ। ਉੱਥੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਫਸੇ ਹੋਏ ਨੇ ਈਰਾਨ ਦੇ ਵਿੱਚ, ਹੈਗੇ ਤਾਂ ਇਜ਼ਰਾਈਲ 'ਚ ਵੀ ਨੇ ਜਿਹੜੇ ਕੰਮ ਕਰਨ ਗਏ ਹੋਏ ਨੇ, ਪਰ ਇਸ ਦੇ ਵਿੱਚ ਹੁਣ ਈਰਾਨ ਨੇ ਭਾਰਤ ਦੇ ਲਈ ਆਪਣਾ 에ਅਰ ਸਪੇਸ ਖੋਲ੍ਹ ਦਿੱਤਾ ਹੈ। ਇਸ ਦਾ ਕੀ ਅਰਥ ਹੈ ਤੇ ਕਿਵੇਂ ਹੁਣ ਇਸ ਤੋਂ ਬਾਅਦ ਭਾਰਤੀ ਹਕੂਮਤ ਜਿਹੜੀ ਹੈ ਉਹ ਇਸ ਤੇ ਕੰਮ ਕਰੂਗੀ ਤੇ ਉਧਰੋਂ ਬੱਚਿਆਂ ਨੂੰ ਸਾਰਿਆਂ ਨੂੰ ਸੇਫ ਕੱਢ ਲਿਆ ਜਾਊਗਾ? ਇਹ ਆਪਸ਼ਨਲ ਹੈ ਜਾਂ ਫਿਰ ਸਾਰਿਆਂ ਨੂੰ ਆਉਣਾ ਹੀ ਪਊਗਾ? ਇਹ ਵੀ ਜ਼ਰੂਰ ਦੱਸ ਦਿਓ। ਬੇਸਿਕਲੀ ਉਦਾਂ ਤਾਂ ਇਹ ਬੜਾ ਖਤਰਨਾਕ ਵੀ ਹੈ ਕਿਉਂਕਿ ਇਸ ਯੁੱਧ 'ਚ ਬੈਲਿਸਟਿਕਸ ਮਿਸਾਈਲਸ ਦਾ ਇਸਤੇਮਾਲ ਹੋ ਰਿਹਾ ਜਿਨ੍ਹਾਂ ਨੂੰ ਲੌਂਗ ਰੇਂਜ ਅਤੇ ਹਾਈ ਸਪੀਡ ਮਿਸਾਈਲਸ ਕਿਹਾ ਜਾਂਦਾ ਹੈਗਾ। ਪਰ ਖੈਰ ਈਰਾਨ ਨੇ ਆਪਣਾ ਇਸ ਯੁੱਧ ਦੇ ਦਰਮਿਆਨ ਹੀ ਆਪਣਾ 에ਅਰਬੇਸ ਖੋਲ੍ਹਣ ਦੀ ਗੱਲ ਕਹੀ ਹੈ ਤੇ ਇਹ ਗੱਲ ਕਹੀ ਹੈ ਕਿ ਅਸੀਂ ਤਕਰੀਬਨ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ। 1000 ਸਟੂਡੈਂਟਸ ਦੀ ਲਿਸਟ ਬਣ ਚੁੱਕੀ ਹੈ ਜਿਹਦੇ 'ਚ 110 ਸਟੂਡੈਂਟ ਤਾਂ ਪਹਿਲਾਂ ਹੀ ਆ ਚੁੱਕੇ ਨੇ। ਉਹਨਾਂ ਨੂੰ ਇਨਲੈਂਡ ਮਤਲਬ ਆਪਾਂ ਕਹੀਏ ਕਿ ਪਹਿਲਾਂ ਉਹਨਾਂ ਨੂੰ ਬਾਰਡਰ ਕ੍ਰੋਸ ਕਰਾਇਆ ਗਿਆ ਤੇ ਫਿਰ ਅਰਮੀਨੀਆ ਤੋਂ ਉਹਨਾਂ ਨੂੰ ਫਲਾਈਟ ਚੜਾ ਕੇ ਇੰਡੀਆ ਲੈ ਕੇ ਆਇਆ ਗਿਆ ਸੀਗਾ। ਹੁਣ ਜਿਹੜਾ ਅਗਲੇ ਦੋ ਜੱਥੇ ਆਣਗੇ ਉਹ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪਹੁੰਚਣਗੇ ਤੇ ਇਹਦੇ 'ਚ ਤਕਰੀਬਨ 1000 ਸਟੂਡੈਂਟਸ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਇਹ ਆਪਸ਼ਨਲ ਨਹੀਂ ਹੈ, ਮਤਲਬ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਹੀ ਇੰਡੀਅਨ ਜਿਹੜੇ ਸਟੂਡੈਂਟਸ ਹੈਗੇ ਆ ਉਹ ਵਾਪਸ ਆ ਜਾਣ। ਹਾਲਾਂਕਿ ਉੱਥੇ ਹੋਰ ਵੀ ਕਈ ਕਿਸਮ ਦੇ ਕੰਮ ਕਰਨ ਵਾਲੇ ਇੰਡੀਅਨ ਨਾਗਰਿਕ ਨੇ, ਪਹਿਲਾਂ ਸਟੂਡੈਂਟਸ ਨੂੰ ਹੀ ਕੱਢਿਆ ਜਾ ਰਿਹਾ ਹੈਗਾ ਤੇ ਇਹਦੇ 'ਚ ਮਤਲਬ ਮੈਨੂੰ ਲੱਗਦਾ ਹੈਗਾ ਕਿ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਸਾਰੇ ਹੀ ਆ ਜਾਣ, ਪਰ ਕੁਝ ਸਟੂਡੈਂਟਸ ਫਿਰ ਵੀ ਰਹਿ ਜਾਣਗੇ ਕਿਉਂਕਿ ਟੋਟਲ ਨੰਬਰ ਸੀਗਾ ਉਹ 1500 ਸੀਗਾ ਤੇ 110 ਇਹ ਤੇ 1000 ਇਹ ਤੇ ਮਤਲਬ ਪੂਰੇ ਗਿਣਤੀ ਹੋ ਨਹੀਂ ਰਹੀ, ਯਾਨੀ ਕਿ ਕੁਝ ਸਟੂਡੈਂਟਸ ਉੱਥੇ ਰਹਿਣਗੇ ਇੰਡੀਆ ਦੇ। ਜੀ, ਸੋ ਵੇਖਾਂਗੇ ਅੱਗੇ ਹੁਣ ਬਣਦਾ ਕੀ ਹੈ ਕਿਉਂਕਿ ਇਹ ਜੰਗ ਜਿਹੋ ਜਿਹੇ ਮੋੜ ਲੈ ਰਹੀ ਆ, ਉਧਰੋਂ ਫਰਾਂਸ ਦੇ ਵੱਲੋਂ ਵੀ ਕੁਝ ਅਪਡੇਟਸ ਆ ਰਹੀਆਂ ਨੇ। ਬਹੁਤ ਖਤਰਨਾਕ ਹੁੰਦਾ ਜਾ ਰਿਹਾ ਇਹ ਸਾਰਾ ਮਾਹੌਲ। ਤੇ ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਕਹਿੰਦੇ ਨੇ ਵੀ, ਮਾਫ ਕਰਨਾ, ਜੇਕਰ ਅੱਗੇ ਚੱਲੀਏ ਤਾਂ ਉਧਰ ਜੰਗ ਦੇ ਵਿੱਚ ਹਰ ਰੋਜ਼ 6000 ਕਰੋੜ ਰੁਪਈਆ ਖਰਚ ਰਿਹਾ ਇਜ਼ਰਾਈਲ। ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ। ਹਾਂਜੀ, ਬੇਸਿਕਲੀ ਇਹ ਜਿਹੜੀ ਜੰਗ ਹੈ 13 ਜੂਨ ਤੋਂ ਲਗਾਤਾਰ ਚੱਲੀ ਰਹੀ ਹੈ। ਆਪਾਂ ਦੇਖ ਰਹੇ ਹਾਂ ਉੱਥੇ ਲਗਾਤਾਰ ਮਤਲਬ ਆਪਾਂ ਕਹਿ ਲਓ ਕਿ ਬਹੁਤ ਖਰਚਾ ਹੋ ਰਿਹਾ ਦੋਵੇਂ ਮੁਲਕਾਂ ਦਾ, ਲੇਕਿਨ ਇਜ਼ਰਾਈਲ ਜ਼ਿਆਦਾ ਪੈਸੇ ਲਾ ਰਿਹਾ ਹੈਗਾ। ਇਹਦੇ 'ਚ ਬਸ ਇੱਕ ਛੋਟੀ ਜਿਹੀ ਅਪਡੇਟ ਇਹ ਹੈ ਕਿ ਅੱਜ ਈਰਾਨ ਵੱਲੋਂ ਇਜ਼ਰਾਈਲ ਤੇ ਬੈਲਿਸਟਿਕਸ ਮਿਸਾਈਲਸ ਦਾ ਹਮਲਾ ਕੀਤਾ ਗਿਆ ਸੀ। ਉਹਦੇ 'ਚ ਕੁਝ ਮਿਸਾਈਲਾਂ ਜਿਹੜਾ ਇਜ਼ਰਾਈਲ ਦੇ ਵਿੱਚ ਆਪਾਂ ਕਹੀਏ ਕਿ ਮਾਈਕਰੋਸਾਫਟ ਦਾ ਦਫ਼ਤਰ ਉਹਦੇ ਕੋਲ ਜਾ ਕੇ ਫਟੀਆਂ ਨੇ ਤੇ ਇਹਨੂੰ ਲੈ ਕੇ ਕਾਫੀ ਗੱਲ ਹੋ ਰਹੀ ਹੈ। 50 ਦੇ ਆਸ-ਪਾਸ ਲੋਕ ਉੱਥੇ ਘਾਇਲ ਹੋਏ ਨੇ ਤੇ ਬਿਰਸ਼ੇਬਾ ਸ਼ਹਿਰ ਹੈ, ਬਿਰਸ਼ੇਬਾ ਦੇ ਵਿੱਚ ਇਹ ਫਟੀਆਂ ਨੇ ਤੇ ਇਹਦੇ 'ਚ ਜਿਹੜਾ ਡੈਥ ਟੋਲ ਹੈ ਉਹ ਅੱਡ-ਅੱਡ ਕਿਸਮ ਦੇ ਦਾਅਵੇ ਨੇ। ਪਰ ਜਿਹੜਾ ਇੱਕ ਅਮਰੀਕਾ 'ਚ ਬੈਠਾ ਹਿਊਮਨ ਰਾਈਟ ਗਰੁੱਪ ਹੈ ਜਿਹੜਾ ਕਿ ਇਰਾਨੀਅਨ ਗਵਰਨਮੈਂਟ ਤੋਂ ਸਟੀਕ ਡਾਟਾ ਲੈ ਰਿਹਾ ਹੈਗਾ, ਉਹ 657 ਲੋਕ ਈਰਾਨ ਦੇ ਕਹਿ ਰਿਹਾ ਹੈਗਾ ਕਿ ਉਹਨਾਂ ਦੀ ਡੈਥ ਹੋਈ ਹੈ ਤੇ ਤਕਰੀਬਨ 2000 ਦੇ ਨੇੜੇ ਤੇੜੇ ਲੋਕ ਈਰਾਨ 'ਚ ਘਾਇਲ ਹੋਏ ਨੇ। ਇਜ਼ਰਾਈਲ 'ਚ 24 ਲੋਕ ਮਾਰੇ ਗਏ ਨੇ ਤੇ 600 ਲੋਕ ਉੱਥੇ ਫੱਟੜ ਹੋਏ ਨੇ। ਇਹ ਮਤਲਬ ਅਪਡੇਟ ਹੈ ਇਸ ਪੂਰੇ ਜੰਗ ਦੇ ਦੌਰਾਨ ਜਿਹੜੀ ਜਾਨੀ ਮਾਲੀ ਨੁਕਸਾਨ ਹੋਈ ਹੈ। ਮਾਲੀ ਤਾਂ ਜ਼ਿਆਦਾ ਨੁਕਸਾਨ ਹੋਇਆ ਹੈਗਾ, ਜਿਵੇਂ ਆਪਾਂ ਗੱਲ ਕਰ ਹੀ ਰਹੇ ਹਾਂ ਕਿ ਇਜ਼ਰਾਈਲ ਨੂੰ ਤਕਰੀਬਨ 6000 ਕਰੋੜ ਰੁਪਇਆ ਹਰ ਰੋਜ਼ ਖਰਚ ਕਰਨਾ ਪੈ ਰਿਹਾ ਹੈਗਾ, ਜਿਹਦੇ 'ਚ ਮਿਸਾਈਲਸ, ਜੈਟ ਦਾ ਫਿਊਲ, ਬੰਬਾਰੀ, ਸੈਨਿਕਾਂ ਦੀ ਤੈਨਾਤੀ, ਇਹ ਸਾਰਾ ਕੁਝ ਹੈਗਾ ਤੇ ਉਹਨਾਂ ਦਾ ਜਿਹੜਾ GDP ਦਾ ਗਰੋਥ ਰੇਟ ਹੈ ਉਹ ਵੀ ਘਟਿਆ ਹੈਗਾ। ਜਿਹੜਾ ਇਜ਼ਰਾਈਲ ਦਾ ਫਾਈਨਾਂਸ ਡਿਪਾਰਟਮੈਂਟ ਹੈ ਉਹਨੇ ਦੱਸਿਆ ਸੀਗਾ ਕਿ ਉਹਨਾਂ ਦਾ ਜਿਹੜਾ GDP ਗਰੋਥ ਰੇਟ ਹੈ ਉਹ 4.3 ਤੋਂ ਘਟ ਕੇ 3.6 ਰਹਿ ਗਿਆ ਹੈਗਾ ਤੇ ਇਹਦੇ 'ਚ ਆਪਾਂ ਜੇ ਗੱਲ ਕਰਦੇ ਹਾਂ ਜਦੋਂ ਇਹਨਾਂ ਨੇ 13 ਜੂਨ ਨੂੰ ਹਮਲੇ ਕੀਤੇ ਸੀ ਈਰਾਨ ਤੇ, ਉਦੋਂ ਹੀ ਇਹਨਾਂ ਨੇ 14000 ਕਰੋੜ ਰੁਪਇਆ ਪਹਿਲੇ 2 ਦਿਨਾਂ ਅੰਦਰ ਹੀ ਖਰਚ ਕਰ ਦਿੱਤਾ ਸੀਗਾ ਤੇ ਇੱਕ ਵੱਡੀ ਅਮਾਉਂਟ ਹੈ।
ਤੇ ਇਹਦੇ 'ਚ ਕੀਤਾ ਇਹ ਗਿਆ ਹੈਗਾ ਕਿ ਇਜ਼ਰਾਈਲ ਨੇ ਆਪਣਾ ਜਿਹੜਾ ਡਿਫੈਂਸ ਬਜਟ ਹੈ ਉਹਨੂੰ ਦੋਗੁਣਾ ਕਰ ਦਿੱਤਾ ਹੈ, ਜਿਹਦਾ ਅਸਰ ਉਹਨਾਂ ਦੀ ਉਹਨਾਂ ਦੀ ਹੈਲਥ ਤੇ ਵੀ ਪੈ ਰਿਹਾ ਹੈਗਾ, ਉਹਨਾਂ ਦੀ ਐਜੂਕੇਸ਼ਨ ਤੇ ਵੀ ਪੈ ਰਿਹਾ ਹੈਗਾ। ਤੇ ਆਪਾਂ ਕਹੀਏ ਕਿ ਯੂਕਰੇਨ ਤੋਂ ਬਾਅਦ ਦੁਨੀਆ 'ਚ ਇਜ਼ਰਾਈਲ ਏਦਾਂ ਦਾ ਮੁਲਕ ਹੈ ਜਿਹੜਾ ਸਭ ਤੋਂ ਜ਼ਿਆਦਾ ਆਪਣੇ ਡਿਫੈਂਸ ਤੇ ਖਰਚ ਕਰ ਰਿਹਾ ਹੈਗਾ। ਉਹਨਾਂ ਦੀ GDP ਦਾ 7% ਉਹ ਇਸ ਟਾਈਮ ਵਾਰ ਤੇ ਖਰਚ ਕਰ ਰਹੇ ਨੇ, ਇਸ ਕਰਕੇ ਜਿਹੜਾ ਉਹਨਾਂ ਦਾ ਹੈਲਥ ਹੈ ਅਤੇ ਜਿਹੜਾ ਐਜੂਕੇਸ਼ਨ ਆ ਉਹ ਪਿਛੜ ਰਿਹਾ ਹੈਗਾ। ਉਹਦੇ 'ਚ ਕਈ ਕਿਸਮ ਦੀਆਂ ਮਿਸਾਈਲਾਂ ਉਹ ਇਸਤੇਮਾਲ ਕਰ ਰਹੇ ਨੇ, ਡੇਵਿਡ ਸਲਿੰਗ ਜਿਹੜੀ ਮਿਡ ਰੇਂਜ ਮਿਸਾਈਲਾਂ ਹੁੰਦੀਆਂ ਨੇ ਉਹ ਇਸਤੇਮਾਲ ਕਰ ਰਹੇ ਨੇ, ਆਇਰਨ ਡੋਮ ਇਸਤੇਮਾਲ ਕਰ ਰਹੇ ਨੇ, ਐਰੋ ਇਸਤੇਮਾਲ ਕਰ ਰਹੇ ਨੇ, ਆਇਰਨ ਬੀਮ ਇਸਤੇਮਾਲ ਕਰ ਰਹੇ ਨੇ, ਤੇ ਇਹ ਸਾਰੇ ਮਤਲਬ ਬਹੁਤ ਕੋਸਟਲੀ ਹੁੰਦੇ ਨੇ। ਤੇ ਮਤਲਬ ਈਰਾਨ ਨੇ ਜਿੰਨੀਆਂ ਮਿਸਾਈਲਾਂ ਦਾਗੀਆਂ ਨੇ ਉਹਨਾਂ ਤੋਂ 400 ਜ਼ਿਆਦਾ ਮਿਸਾਈਲਾਂ ਇਜ਼ਰਾਈਲ ਵੱਲੋਂ ਦਾਗੀਆਂ ਗਈਆਂ ਹੈਗੀਆਂ। ਤੇ ਮਤਲਬ ਹਾਲਾਂਕਿ ਨੁਕਸਾਨ ਜ਼ਿਆਦਾ ਈਰਾਨ ਦਾ ਹੀ ਹੋਇਆਗਾ, ਪਰ ਉਹ ਵੀ ਮਤਲਬ ਇੱਕ ਕੋਸਟ, ਤੁਸੀਂ ਦੂਜੇ ਦਾ ਨੁਕਸਾਨ ਕਰਨ ਦੀ ਵੀ ਤੁਹਾਡੀ ਇੱਕ ਕੋਸਟ ਹੁੰਦੀ ਹੈ, ਤੇ ਮੈਨੂੰ ਲੱਗਦਾ ਜੀ ਹੈਗਾ ਜੀ ਕਿ ਉਹੀ ਕੋਸਟ ਇਜ਼ਰਾਈਲ ਵੀ ਭਰ ਰਿਹਾ ਹੈਗਾ। ਜੇ ਇਜ਼ਰਾਈਲ ਐਂ ਚੱਲਦਾ ਰਿਹਾ ਤਾਂ ਮੈਨੂੰ ਲੱਗਦਾ ਵਾ ਕਿ ਦੁਨੀਆ ਦਾ ਪਹਿਲੇ ਨੰਬਰ ਦਾ ਮੁਲਕ ਹੋ ਜਾਊਗਾ, ਜਿਹਦੀ GDP ਦੇ ਜਿਹੜੀ ਪਰਸੈਂਟੇਜ ਹੈ ਡਿਫੈਂਸ ਤੇ ਖਰਚ ਕਰਨ ਵਾਲੀ ਉਹ ਵੱਧ ਜੂਗੀ। ਹੁਣ 7% ਹੈ ਮੰਨਿਆ ਜਾ ਰਿਹਾ ਹੈਗਾ, ਕਈ ਸਾਰੇ ਜਿਹੜੇ ਫਾਈਨੈਂਸ ਐਕਸਪਰਟ ਹੈਗੇ ਉਹ ਕਹਿ ਰਹੇ ਨੇ ਕਿ ਤਕਰੀਬਨ 9% ਇਹਨਾਂ ਦਾ ਜੇ ਐਂ ਚੱਲਦੇ ਰਹੇ ਤੇ 9% ਤੱਕ ਇਹਨਾਂ ਨੂੰ ਆਪਣੀ GDP ਦਾ ਡਿਫੈਂਸ ਤੇ ਖਰਚ ਕਰਨਾ ਪਊਗਾ, ਜਿਹੜਾ ਕਿ ਇੱਕ ਵੱਡਾ ਨੰਬਰ ਹੁੰਦਾ ਹੈ। ਜਿਹੜਾ ਈਰਾਨ ਤੇ ਜੋ ਕੁਝ ਜਿੰਨਾ ਅਸਰ ਪੈ ਰਿਹਾ ਹੋਗਾ ਉਹਦਾ ਗਲੋਬਲ ਮਾਰਕੀਟ ਤੇ ਵੀ ਆਪਾਂ ਨੂੰ ਅਸਰ ਦੇਖਣ ਨੂੰ ਮਿਲ ਰਿਹਾ ਹੈਗਾ। ਕੱਚੇ ਤੇਲ ਦੀ ਕੀਮਤਾਂ 5% ਵੱਧ ਗਈਆਂ ਹੈਗੀਆਂ, ਕਿਉਂਕਿ ਈਰਾਨ ਆਪਾਂ ਨੂੰ ਪਤਾ ਹੈ ਕਿ ਕੱਚੇ ਤੇਲ ਦਾ ਇੱਕ ਗੜ ਵੀ ਹੈ, ਤੇ ਉਹ ਆਪਾਂ ਨੂੰ ਮਤਲਬ ਦੇਖਣ ਨੂੰ ਮਿਲ ਰਹੇ ਨੇ ਕਿ ਜਿਹੜੀ ਇਸ ਪੂਰੇ ਯੁੱਧ ਦੀ ਜਿਹੜੀ ਇਕੋਨਮੀ, ਇਹ ਪੂਰੀ ਦੁਨੀਆ ਤੇ ਵੀ ਇਸ ਯੁੱਧ ਦੇ ਇਹਨਾਂ ਯੁੱਧਾਂ ਦੀ ਇਕੋਨਮੀ ਤੇ ਅਸਰ ਪੈ ਰਿਹਾ ਹੈਗਾ। ਜੀ ਜੀ। ਸੋ ਜੇਕਰ ਆਪਾਂ ਅਗਲੀ ਖਬਰ ਤੇ ਚੱਲੀਏ ਤਾਂ ਅਸੀਂ ਕੀ ਦੇਖ ਰਹੇ ਹਾਂ ਕਿ ਜਦੋਂ ਤੋਂ ਅਹਿਮਦਾਬਾਦ ਦੇ ਵਿੱਚ ਇਹ ਪਲੇਨ ਕ੍ਰੈਸ਼ ਹਾਦਸਾ ਵਾਪਰਿਆ ਹੈ, ਨੋ ਡਾਊਟ ਬਹੁਤ ਦਰਦਨਾਕ ਉਹ ਘਟਨਾ ਸੀ, ਪਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹੁਣ ਖਾਸ ਤੌਰ ਤੇ 에ਅਰ ਇੰਡੀਆ ਦੇ ਹੀ ਜਹਾਜ਼ ਬਾਰ-ਬਾਰ ਡਿਲੇ ਹੋ ਰਹੇ ਨੇ, ਫਲਾਈਟਸ ਕੈਂਸਲ ਹੋ ਰਹੀਆਂ ਨੇ, ਇਹਨਾਂ ਨੂੰ ਕਿਵੇਂ ਵੇਖਦੇ ਹੋ? ਕੀ ਟੈਕਨੀਕੈਲਿਟੀ ਹੈ ਕਿ ਅਚਾਨਕ ਇੱਕ ਹਾਦਸੇ ਤੋਂ ਬਾਅਦ ਹੀ ਲਗਾਤਾਰ ਸਾਰੇ ਪ੍ਰੀਕਾਸ਼ਨਸ ਲਏ ਜਾ ਰਹੇ ਨੇ, ਜਿਵੇਂ ਕੈਂਸਲ ਕਰਨ ਵਾਲਾ ਹੋ ਗਿਆ ਜਾਂ ਫਿਰ ਡਿਲੇ ਕਰਨ ਵਾਲਾ ਹੋ ਗਿਆ, ਇਹ ਅਚਾਨਕ ਕਿਉਂ ਹੋ ਰਿਹਾ? ਕੀ ਇਸ ਤੋਂ ਤਾਂ ਫਿਰ ਇੱਕ ਗੱਲ ਇਹ ਵੀ ਜਾਪਦੀ ਹੈ ਵੀ ਸ਼ਾਇਦ ਪਹਿਲਾਂ ਇਹਨਾਂ ਸਾਰੀਆਂ ਦਿੱਕਤਾਂ ਦੇ ਬਾਵਜੂਦ ਵੀ ਜਹਾਜ਼ ਨੂੰ ਉਡਾ ਲਿਆ ਜਾਂਦਾ ਹੋਊਗਾ ਵੀ ਕੋਈ ਨਾ ਆਪਾਂ ਦੇਖਾਂਗੇ ਕੀ ਹੁੰਦਾ, ਕੁਝ ਨਹੀਂ ਹੁੰਦਾ, ਪਰ ਹੁਣ ਜਦੋਂ ਵੱਡਾ ਹਾਦਸਾ ਹੋ ਗਿਆ ਉਸ ਤੋਂ ਬਾਅਦ ਛੋਟੀ ਛੋਟੀ ਚੀਜ਼ ਲਈ ਵੀ ਪ੍ਰੀਕਾਸ਼ਨ ਵਰਤੇ ਜਾ ਰਹੇ ਨੇ, ਪਹਿਲਾਂ ਰੋਕ ਲਿਆ ਜਾ ਰਿਹਾ ਹੈ। ਇਹ ਸਾਰੀ ਗੱਲ ਹੈ ਕੀ ਹੈ? ਘੁੰਮ ਫਿਰ ਕੇ ਗੱਲ ਆਉਂਦੀ ਕਿੱਥੇ ਹੈ? ਇਹ ਤਾਂ ਹੈ ਨਹੀਂ ਕਿ ਅਚਾਨਕ ਉਸ ਹਾਦਸੇ ਤੋਂ ਬਾਅਦ ਹੀ ਸਾਰੀਆਂ ਚੀਜ਼ਾਂ 'ਚ ਗੜਬੜੀ ਆ ਗਈ ਹੈ। ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ। ਜਦੋਂ ਤੋਂ ਇਹ ਹਾਦਸਾ ਵਾਪਰਿਆਗਾ ਉਸ ਤੋਂ ਤੁਰੰਤ ਬਾਅਦ ਤੋਂ ਹੀ ਆਪਾਂ ਦੇਖ ਰਹੇ ਕਿ ਬਹੁਤ ਸਾਰੀਆਂ ਫਲਾਈਟਾਂ ਕੈਂਸਲ ਹੋ ਰਹੀਆਂ ਨੇ। ਅੱਜ ਵੀ 에ਅਰ ਇੰਡੀਆ ਨੇ 9 ਫਲਾਈਟਸ ਆਪਣੀਆਂ ਕੈਂਸਲ ਕੀਤੀਆਂ ਹੈਗੀਆਂ। ਪਿਛਲੇ ਕੁਝ ਦਿਨਾਂ ਅੰਦਰ ਹੀ 84 ਜਿਹੜੀ ਫਲਾਈਟਸ ਹੈਗੀਆਂ ਉਹ ਕੈਂਸਲ ਕੀਤੀਆਂ ਜਾ ਚੁੱਕੀਆਂ ਹਨ। ਕਾਰਨ ਦੋ ਹੀ ਦੱਸੇ ਜਾ ਰਹੇ ਨੇ, ਇੱਕ ਤਾਂ ਆਪਰੇਸ਼ਨ, ਦੂਜਾ ਮੇਨਟੇਨੈਂਸ। ਮਤਲਬ ਹੁਣ ਅੱਜ ਜਿਹੜੀਆਂ ਫਲਾਈਟਸ ਕੈਂਸਲ ਹੋਈਆਂ ਉਹਨਾਂ 'ਚ 4 ਇੰਟਰਨੈਸ਼ਨਲ ਫਲਾਈਟ ਸੀ, 5 ਡੋਮੈਸਟਿਕ ਫਲਾਈਟ ਸੀਗੀ, ਤੇ ਕਾਰਨ ਉਹੀ ਦੱਸਿਆ ਗਿਆ ਕਿ ਉਹਨਾਂ 'ਚ ਮੇਨਟੇਨੈਂਸ ਅਤੇ ਆਪਰੇਸ਼ਨਲ ਦਿੱਕਤਾਂ ਨੇ, ਉਹਨਾਂ ਨੂੰ ਠੀਕ ਕਰਨ ਵਾਸਤੇ ਲੈ ਕੇ ਜਾਇਆ ਗਿਆ ਹੈਗਾ। ਮੈਨੂੰ ਲੱਗਦਾ ਵਾ ਕਿ ਜੀ ਉਹ ਹਾਦਸਾ ਇੰਨਾ ਵੱਡਾ ਸੀਗਾ, ਉਸ ਤੋਂ ਬਾਅਦ ਹੀ ਫਿਕਰ ਪੈ ਗਈ ਹੈ। ਜੇ ਮਾੜੀ ਮੋਟੀ ਵੀ ਮੇਨਟੇਨੈਂਸ ਦਾ ਇਸ਼ੂ ਆ ਰਿਹਾ ਹੈਗਾ ਉਹਨੂੰ ਤੁਰੰਤ ਉਸ ਫਲਾਈਟ ਨੂੰ ਕੈਂਸਲ ਕਰਕੇ ਉਹ ਭੇਜ ਦੇ ਰਹੇ ਨੇ। ਪਹਿਲਾਂ ਹੀ ਟਿਪ ਟੋਪ ਰੱਖਣੀ ਚਾਹੀਦੀ। ਸਭ ਤੋਂ ਜ਼ਿਆਦਾ ਜਿਹੜੀ ਫਲਾਈਟਸ ਕੈਂਸਲ 17 ਜੂਨ ਨੂੰ ਹੋਈਆਂ ਸੀ, 16 ਫਲਾਈਟਾਂ ਉਸ ਦਿਨ ਕੈਂਸਲ ਹੋਈਆਂ ਸੀਗੀਆਂ, ਤੇ 에ਅਰ ਇੰਡੀਆ ਖਾਸਾ ਆਪਾਂ ਕਹੀਏ ਕਿ ਇਸ ਤੇ ਨਿਸ਼ਾਨੇ ਤੇ ਹੈ। ਇੰਡੀਗੋ ਦੀ ਵੀ ਬਹੁਤ ਸਾਰੇ ਜਿਹੜੀ ਪਲੇਨਸ ਹੈਗੇ ਉਹਨਾਂ 'ਚ ਦਿੱਕਤਾਂ ਆ ਰਹੀਆਂ ਨੇ। ਉਹਦੇ 'ਚ ਉਹਨਾਂ ਦੀ ਮੇਨਟੇਨੈਂਸ ਨੂੰ ਲੈ ਕੇ ਵੀ ਕਈ ਸਵਾਲ ਉੱਠ ਰਹੇ ਨੇ, ਪਰ ਇਸ ਟਾਈਮ 에ਅਰ ਇੰਡੀਆ ਘੱਟੋ ਘੱਟ ਜ਼ਿਆਦਾ ਸਤਰਕ ਹੈ ਤੇ ਆਪਣੀਆਂ ਸਾਰੀਆਂ ਤਕਨੀਕੀ ਖਾਮੀਆਂ ਨੂੰ ਐਡਰੈਸ ਕਰ ਰਿਹਾ ਹੈਗਾ। ਹੁਣ ਉਹ ਫਲਾਈਟਸ ਦੀ ਜਿਹੜੀ ਚੈਕਿੰਗ ਹੈ ਉਹਨੂੰ ਵੀ ਸਖਤ ਕਰ ਦਿੱਤਾ ਗਿਆ ਹੈਗਾ। ਇਹ ਕਹਿ ਦਿੱਤਾ ਗਿਆ ਹੈਗਾ ਕਿ ਤੁਹਾਨੂੰ ਕੁਝ ਵੀ ਲੱਗ ਰਿਹਾ, ਜੇ ਡਾਊਟ ਵੀ ਹੈ ਤਾਂ ਵੀ ਤੁਸੀਂ ਉਸ ਨੂੰ ਕੈਂਸਲ ਕਰੋ ਤੇ ਉਹਨੂੰ ਬੇੜੇ 'ਚ ਭੇਜੋ ਮੇਨਟੇਨੈਂਸ ਵਾਸਤੇ। ਇੰਡੀਆ ਉੱਦਾਂ ਤਾਂ ਇਸ ਕਿਸਮ ਦਾ ਮੁਲਕ ਰਿਹਾ ਜਿੱਥੇ ਮੇਨਟੇਨੈਂਸ ਤੇ ਉਨੀ ਬਜਟਰੀ ਐਲੋਕੇਸ਼ਨਸ ਨਹੀਂ ਰਹੀਆਂ ਹੈਗੀਆਂ। ਹੁਣ ਮੈਨੂੰ ਲੱਗਦਾ ਵਾ ਕਿ ਜਿਹੜੀ ਬਜਟਰੀ ਐਲੋਕੇਸ਼ਨਸ ਹੈਗੀਆਂ ਮੇਨਟੇਨੈਂਸ, ਖਾਸ ਕਰ ਸਿਵਲ ਐਵੀਏਸ਼ਨ ਵਾਸਤੇ,
ਜੀ ਉਹ ਵਧਾਣੀਆਂ ਪੈਣਗੀਆਂ ਤੇ ਉਹਦੇ 'ਚ ਈਵਨ ਉਹ ਰੂਲਸ ਨੂੰ ਵੀ ਦੇਖ ਰਹੇ ਨੇ। ਜਿਹੜਾ DCGA ਹੈ ਉਹ ਵੀ ਲਗਾਤਾਰ ਕਰ ਰਿਹਾ ਹੈਗਾ, ਜਿਵੇਂ ਡ੍ਰੀਮ ਲਾਈਨਰ ਹੈ ਬੋਇੰਗ ਦਾ 787, ਉਹਦੀ ਵੀ ਜਾਂਚ ਚੱਲ ਰਹੀ ਹੈ। ਉਹਦੇ 'ਚ ਕੋਈ ਓਦਾਂ ਸੁਰੱਖਿਆ ਦੇ ਕੋਈ ਵੱਡੇ ਉਹ ਹੈ ਨਹੀਂ, ਮਤਲਬ ਡਿਫਾਲਟ ਵਗੈਰਾ ਕੁਝ ਹੈ ਨਹੀਂ ਉਹਦੇ 'ਚ, ਪਰ ਫਿਰ ਵੀ ਹਰ ਬੋਇੰਗ ਦੇ ਸਾਰੇ ਵਿਮਾਨਾਂ ਦੀ ਖਾਸ ਕਰ 787 ਸੀਰੀਜ਼ ਡ੍ਰੀਮ ਲਾਈਨਰ ਦੀ ਤਾਂ ਖਾਸੀ ਸਾਰੇ ਉਹਨਾਂ ਦੀ ਉਹ ਆਪਾਂ ਕੀ ਹੈ ਕਿ ਜਾਂਚ ਕਰ ਰਹੇ ਨੇ। ਜੀ। ਸੋ ਇਸ ਤੋਂ ਜੇਕਰ ਅੱਗੇ ਚੱਲੀਏ ਤਾਂ ਰਾਹੁਲ ਗਾਂਧੀ ਜਿਹੜੀ ਗੱਲ ਕਰ ਰਹੇ ਨੇ ਭਾਸ਼ਾ ਨੂੰ ਲੈ ਕੇ, ਅੰਗਰੇਜ਼ੀ ਨੂੰ ਲੈ ਕੇ, ਉਸ ਤੇ ਪਹਿਲਾਂ ਅਮਿਤ ਸ਼ਾਹ ਹੋਣਾ ਦਾ ਬਿਆਨ ਆਇਆ ਸੀ ਕਿ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਸ਼ਰਮ ਆਊਗੀ। ਉਹ ਸਾਰਾ ਕੀ ਗੱਲ ਸੀ, ਜਰਾ ਉਸ ਤੇ ਪਹਿਲਾਂ ਸਿਨੈਰੀਓ ਕੀ ਬਣਿਆ ਉਸ ਤੇ ਚਾਨਣਾ ਪਾਇਓ। ਬਾਅਦ ਦੇ ਵਿੱਚ ਹੁਣ ਰਾਹੁਲ ਗਾਂਧੀ ਹੋਣੀ ਜਿਹੜੀ ਟਿੱਪਣੀ ਕਰ ਰਹੇ ਨੇ ਉਸ ਦੇ ਬਾਰੇ ਵੀ ਜ਼ਰੂਰ ਦੱਸਿਓ। ਬੇਸਿਕਲੀ ਕੱਲ ਅਮਿਤ ਸ਼ਾਹ ਨੇ ਇੱਕ ਫੰਕਸ਼ਨ ਤੇ ਬੋਲਦਿਆਂ ਕਿਹਾ ਸੀਗਾ ਕਿ ਅੱਗੇ ਦੇਖਿਓ ਅਸੀਂ ਏਦਾਂ ਦੀ ਪਾਲਿਸੀਜ਼ ਬਣਾ ਦੇਵਾਂਗੇ ਜਿਹੜੇ ਇੰਡੀਆ 'ਚ ਅੰਗਰੇਜ਼ੀ ਬੋਲਣ ਵਾਲੇ ਹੈਗੇ ਆ ਉਹਨਾਂ ਨੂੰ ਸ਼ਰਮ ਆਇਆ ਕਰੂਗੀ। ਤੇ ਆਪਾਂ ਨੂੰ ਪਤਾ ਹੈ, ਜਿਵੇਂ ਪਹਿਲਾਂ ਵੀ ਆਪਣੇ ਬੁਲੇਟਿਨਾਂ 'ਚ ਗੱਲ ਕਰ ਚੁੱਕੇ ਹਾਂ, ਕਿ ਬੀਜੇਪੀ ਦਾ ਬਹੁਤ ਕਲੀਅਰ ਏਜੰਡਾ ਹਿੰਦੀ, ਹਿੰਦੂ, ਹਿੰਦੁਸਤਾਨ। ਉਹ ਹਿੰਦੀ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਨੇ। ਟਰਾਈ ਲੈਂਗੁਏਜ ਫਾਰਮੂਲਾ ਵੀ ਉਹਨਾਂ ਨੇ ਨਿਊ ਐਜੂਕੇਸ਼ਨ ਪਾਲਿਸੀ ਦੇ ਰਾਹੀਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਤਾਮਿਲਨਾਡੂ ਤੋਂ, ਮਹਾਰਾਸ਼ਟਰ ਤੋਂ ਇੱਕ ਸਟਰੋਂਗ ਵਿਰੋਧ ਵੀ ਆਇਆ ਸੀਗਾ। ਉਹ ਆਪਾਂ ਦੇਖ ਵੀ ਚੁੱਕੇ ਹਾਂ। ਤੇ ਹੁਣ ਵੀ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਅਮਿਤ ਸ਼ਾਹ ਹੋਰੀ ਲਗਾਤਾਰ ਇਹਦੇ ਤੇ ਬੋਲਦੇ ਨੇ। ਦੇਖੋ, ਇਹਦੇ ਤੇ ਅੰਬੇਡਕਰਾਈਟ ਜਿਹੜੀ ਮੂਵਮੈਂਟ ਹੈ ਉਹਦੀ ਇੱਕ ਲਾਈਨ ਰਹੀ ਹੈ, ਕਿਉਂਕਿ ਜਿਹੜਾ ਭੀਮ ਰਾਓ ਅੰਬੇਡਕਰ ਸੀਗੇ ਉਹਨਾਂ ਦੀ ਵੀ ਇੱਕ ਇਹ ਲਾਈਨ ਸੀਗੀ ਕਿ ਬੇਸਿਕਲੀ ਜਿੰਨਾ ਵੀ ਪਛੜਾ ਹੋਇਆ ਵਰਗ ਹੈ ਉਹਨਾਂ ਨੂੰ ਹਿੰਦੀ ਦੀ ਬਜਾਏ ਅੰਗਰੇਜ਼ੀ ਸਿੱਖਣੀ ਚਾਹੀਦੀ, ਕਿਉਂਕਿ ਅੰਗਰੇਜ਼ੀ ਸਸ਼ਕਤ ਕਰਦੀ ਹੈ, ਪੂਰੀ ਦੁਨੀਆ ਨਾਲ ਤੁਹਾਡੀ ਕਮਿਊਨੀਕੇਸ਼ਨ ਨੂੰ ਜੋੜਦੀ ਹੈਗੀ ਹੈ। ਰਾਹੁਲ ਗਾਂਧੀ ਨੇ ਅੱਜ ਕੱਲ, ਜਿਵੇਂ ਜਦੋਂ ਤੋਂ ਉਹਨਾਂ ਨੇ OBC ਦਲਿਤਾਂ ਦੀ ਗੱਲ ਕਰਨੀ ਸ਼ੁਰੂ ਕੀਤੀ ਹੈ, ਜਾਤੀਗਤ ਜਨਗਣਨਾ ਦੀ ਗੱਲ ਕਰਨੀ ਸ਼ੁਰੂ ਕੀਤੀ ਹੈ, ਉਸ ਤੋਂ ਬਾਅਦ ਉਹ ਅੰਬੇਡਕਰਾਈਟ ਲਾਈਨਸ ਜਿਹੜੀ ਪੋਲੀਟੀਕਲ ਲਾਈਨਸ ਹੈ ਉਹਨਾਂ ਨੂੰ ਫੜ ਰਹੇ ਨੇ, ਉਹਨਾਂ ਤੇ ਹੀ ਬੋਲ ਰਹੇ ਨੇ। ਰਾਹੁਲ ਗਾਂਧੀ ਜੀ ਨੇ ਵੀ ਇਹ ਕਿਹਾ ਕਿ ਅੰਗਰੇਜ਼ੀ ਸ਼ਰਮ ਨਹੀਂ ਬਲਕਿ ਸ਼ਕਤੀ ਹੈ, ਯਾਨੀ ਕਿ ਉਹ ਪਾਵਰ ਦਿੰਦੀ ਹੈ, ਇੰਪਾਵਰ ਕਰਦੀ ਹੈ ਤੁਹਾਨੂੰ। ਦੁਨੀਆ ਨਾਲ ਕਿਵੇਂ ਇੰਗੇਜ ਕਰੋਗੇ, ਇਹ ਤਾਂ ਸਹੀ ਗੱਲ ਹੈ। ਜੇ ਇੰਟਰਨੈਸ਼ਨਲੀ ਅੰਗਰੇਜ਼ੀ ਜ਼ਿਆਦਾ ਬੋਲੀ ਜਾਂਦੀ ਹੈ ਤਾਂ ਫਿਰ ਤੁਹਾਨੂੰ ਦੁਨੀਆ ਨਾਲ ਰਾਬਤਾ ਕਾਇਮ ਕਰਨ ਵਾਸਤੇ ਅੰਗਰੇਜ਼ੀ ਸਿੱਖਣੀ ਪਊਗੀ। ਗੱਲ ਤਾਂ ਸਹੀ ਹੈ। ਪਰ RSS BJP ਆਪਾਂ ਨੂੰ ਪਤਾ ਹੈ ਜਿਸ ਹਿਸਾਬ ਨਾਲ ਹਿੰਦੀ ਨੂੰ ਪ੍ਰਚਾਰਦਾ ਹੈਗਾ, ਹਿੰਦੀ ਨੂੰ ਸੰਸਕ੍ਰਿਤ, ਈਵਨ ਕਈ ਵਾਰ ਤਾਂ ਇਹ ਵੀ ਕਹਿ ਦਿੰਦੇ ਨੇ ਕਿ ਯਾਰ ਜਿਹੜੀ ਸਾਇੰਸ ਹੈ ਉਹ ਸੰਸਕ੍ਰਿਤ ਭਾਸ਼ਾ 'ਚ ਜ਼ਿਆਦਾ ਸਮਰਿੱਧ ਹੋ ਸਕਦੀ ਹੈ, ਤਰੱਕੀ ਕਰ ਸਕਦੀ ਹੈ। ਇੰਨੀ ਬੇਵਕੂਫੀ ਵਾਲੀਆਂ ਗੱਲਾਂ ਵੀ ਕਰ ਦਿੰਦੇ ਨੇ। ਬੇਸਿਕਲੀ ਤਾਂ ਜੀ ਇਹ ਚਾਹੁੰਦੇ ਨੇ ਕਿ ਜਿਹੜੇ ਗਰੀਬਾਂ ਦੇ ਬੱਚੇ ਹੈਗੇ ਆ ਉਹ ਅੰਗਰੇਜ਼ੀ ਨਾ ਸਿੱਖਣ, ਉਹ ਤਰੱਕੀ ਨਾ ਕਰਨ। ਇਹ ਰਾਹੁਲ ਗਾਂਧੀ ਨੇ ਵੀ ਪੂਰਾ ਜਿਹੜਾ ਟਵੀਟ ਲਿਖਿਆਗਾ, ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ। ਉਹਨਾਂ ਨੇ ਕਿਹਾ ਕਿ ਅੰਗਰੇਜ਼ੀ ਬਾਂਧ ਨਹੀਂ, ਪੁੱਲ ਹੈ। ਜਿਵੇਂ ਮੈਂ ਕਹਿ ਰਿਹਾ ਸੀਗਾ, ਉਹ ਇੱਕ ਇਸ ਕਿਸਮ ਦੀ ਲੈਂਗੁਏਜ ਹੈ ਜਿਹੜੀ ਕਿ ਰਾਬਤਾ ਦੁਨੀਆ ਨਾਲ ਰਾਬਤਾ ਕੰਮ ਕਰਨ ਵਾਸਤੇ ਕਮਾਉਂਦੀ ਹੈ। अंग्रेजी शर्म नहीं शक्ति है, अंग्रेजी जंजीर नहीं जंजीरें तोड़ने का औजार है। BJP RSS नहीं चाहते कि भारत का गरीब बच्चा अंग्रेजी सीखे, क्योंकि वो नहीं चाहते कि आप सवाल पूछे, आगे बढ़े, बराबरी करें। आज की दुनिया में अंग्रेजी उतनी ही जरूरी है जितनी आपकी मातृभाषा, क्योंकि यही रोजगार दिलाएगी, आत्मविश्वास बढ़ाएगी। भारत की हर भाषा में आत्मा है, संस्कृति है, ज्ञान है। हमें उन्हें संजोना है और साथ ही हर बच्चे को अंग्रेजी सिखानी है। यही रास्ता है एक ऐसे भारत का जो दुनिया से मुकाबला करे, जो हर बच्चे को बराबरी का मौका दे। देखो, एक ਇਹ ਡਿਬੇਟ ਰਹੀ ਹੈ। ਇਹ ਤਾਂ ਪੰਜਾਬ 'ਚ ਇਹ ਡਿਬੇਟ ਥੋੜੀ ਜ਼ਿਆਦਾ ਪੁਰਾਣੀ ਹੈ। ਤੁਹਾਨੂੰ ਮੈਂ ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ। ਜਦੋਂ ਜੀ ਪੰਜਾਬ ਦੇ ਵਿੱਚ ਆਰੀਆ ਸਮਾਜੀ ਆਉਂਦੇ ਨੇ, ਜਿਹੜੇ ਸ਼ਹਿਰੀ ਆਰੀਆ ਸਮਾਜੀ ਸੀ, ਉਹਨਾਂ ਨੇ DAV ਸਕੂਲ ਸਥਾਪਿਤ ਕੀਤੇ ਜਿਨ੍ਹਾਂ 'ਚ ਅੰਗਰੇਜ਼ੀ ਪੜ੍ਹਾਈ ਜਾਂਦੀ ਸੀ। ਪਿੰਡਾਂ 'ਚ ਜਿਹੜੇ ਖਾਸ ਕਰ ਹਰਿਆਣਾ ਉਸ ਟਾਈਮ ਪੰਜਾਬੀ ਸੀਗਾ, ਹਰਿਆਣੇ ਵਾਲੇ ਇਲਾਕੇ 'ਚ ਆਰੀਆ ਸਮਾਜੀਆਂ ਨੇ ਗੁਰਕੁਲ ਖੋਲ੍ਹਤੇ, ਉੱਥੇ ਉਹ ਸੰਸਕ੍ਰਿਤ ਪੜ੍ਹਾਉਂਦੇ ਸੀਗੇ। ਉਦੋਂ ਫਿਰ ਜੀ ਜਾਟਾਂ ਨੇ ਇੱਕ ਸਟਰੋਂਗਲੀ ਰਿਐਕਸ਼ਨ ਦਿੱਤਾ ਸੀਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਤਾਂ ਅੰਗਰੇਜ਼ੀ ਪੜ੍ਹਾਈ ਜਾਂਦੇ ਹੋ, ਸਾਡਿਆਂ ਨੂੰ ਤੁਸੀਂ ਸੰਸਕ੍ਰਿਤ ਦੀ ਸਿੱਖਿਆ ਦੀ ਜਾਂਦੇ ਹੋ। ਤੇ ਜਾਟਾਂ ਨੇ ਕਿਹਾ ਸੀਗਾ, ਫਿਰ ਜਾਟਾਂ ਨੇ ਰੋਹਤਕ 'ਚ ਅੱਡ ਸਕੂਲ ਬਣਾਇਆ, ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ ਨੇ। ਤੇ ਜੀ ਉਹਦੇ 'ਚ ਉਹਨਾਂ ਨੇ ਅੰਗਰੇਜ਼ੀ ਪੜ੍ਹਾਣੀ, ਜਾਟ ਹੀਰੋਜ਼ ਮੈਮੋਰੀਅਲ ਸਕੂਲ ਬਣਾਇਆ ਗਿਆ, ਜਾਟ ਹੀਰੋਜ਼ ਨਾਂ ਦਿੱਤਾ ਗਿਆ, ਤੇ ਉਹਦੇ 'ਚ ਅੰਗਰੇਜ਼ੀ ਪੜ੍ਹਾਈ ਗਈ। ਤੇ ਮੈਨੂੰ ਲੱਗਦਾ ਹੈ ਕਿ ਇਹ ਡਿਬੇਟ ਬਹੁਤ ਪੁਰਾਣੀ ਹੈ। ਜਿਵੇਂ ਅੰਬੇਦਕਰ, ਚੌਧਰੀ ਛੋਟੂ ਰਾਮ, ਇਹ ਸਭ ਵੀ ਇਹ ਗੱਲਾਂ ਕਰਦੇ ਰਹੇ ਨੇ ਕਿ ਜਾਟਾਂ ਨੂੰ, ਦਲਿਤਾਂ ਨੂੰ, OBCs ਨੂੰ, ਜਾਂ ਫਿਰ ਏਦਾਂ ਦੀਆਂ ਜਾਤਾਂ ਜਿਹੜੀਆਂ ਹੱਥ ਨਾਲ ਕਮਾ ਕੇ ਖਾਂਦੀਆਂ ਨੇ, ਉਹਨਾਂ ਨੂੰ ਅੰਗਰੇਜ਼ੀ ਸਿੱਖਣੀ ਚਾਹੀਦੀ, ਕਿਉਂਕਿ ਉਹਨਾਂ ਨੂੰ ਦੁਨੀਆ ਨਾਲ ਵੀ ਰਾਬਤਾ ਕਾਇਮ ਕਰਨਾ ਹੈ। ਬਾਕੀ ਤਾਂ ਠੀਕ ਹੈ, ਜਿਨ੍ਹਾਂ ਨੇ ਪਖੰਡਵਾਦ ਨਾਲ ਖਾਣਾ ਖਾਣਾ ਹੈ, ਝੂਠ ਬੋਲ ਕੇ ਖਾਣਾ ਖਾਣਾ ਹੈ, ਗਾਲ ਵਜਾ ਕੇ ਖਾਣਾ ਖਾਣਾ ਹੈ, ਉਹ ਕੁਛ ਵੀ ਆਪਣੇ ਹਿੰਦੀ ਸਿੱਖੀ ਜਾਣ, ਸੰਸਕ੍ਰਿਤ ਸਿੱਖਣ, ਉਹਨਾਂ ਦਾ ਕੀ ਲੈਣਾ ਦੇਣਾ ਇਸ ਚੀਜ਼ ਨਾਲ। ਮਤਲਬ ਅੰਗਰੇਜ਼ੀ ਇਹ ਵੀ ਤਾਂ ਤੁਸੀਂ ਦੇਖੋ ਕਿ ਇੱਕ ਰੋਜ਼ਗਾਰ ਦੀ ਭਾਸ਼ਾ ਵੀ ਹੈ, ਦੁਨੀਆ ਨਾਲ ਤੁਹਾਨੂੰ ਬਣਦੀ ਜੋੜਦੀ ਜਾ ਵੀ ਰਹੀ ਹੈ। ਹੈ। ਜੀ ਜੀ
ਉਹੀ ਗੱਲ ਹੈ ਨਾ, ਹੁਣ ਜੇਕਰ ਤੁਸੀਂ ਕਹੀਏ ਵੀ ਰੀਜਨਲ ਲੈਂਗੁਏਜ ਦੇ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਜਾਂ ਉਹਦੇ ਵਿੱਚ ਵੱਡੀਆਂ ਵੱਡੀਆਂ ਕਹਿ ਲਈਏ ਡਿਗਰੀਆਂ ਕਰਦੇ ਹੋਏ ਜਾਂ PhD ਵੀ ਜੇਕਰ ਕੋਈ ਬੱਚਾ ਕਰ ਲੈਂਦਾ ਰੀਜਨਲ ਭਾਸ਼ਾ 'ਚ, ਤਾਂ ਉਹਦੀ ਵੈਲਿਊ ਉਨੀ ਨਹੀਂ ਪੈਂਦੀ ਜਿੰਨੀ ਇੱਕ ਪੈਣੀ ਚਾਹੀਦੀ ਹੈ। ਜਾਂ ਨੌਕਰੀ ਲੈਣ ਦੇ ਲਈ ਜਾਂ ਵੱਖ-ਵੱਖ ਦਫ਼ਤਰਾਂ 'ਚ ਜਾ ਕੇ ਅਸੀਂ ਕਿੰਨਾ ਕੁ ਦੇਖਦੇ ਹਾਂ ਕਿ ਰੀਜਨਲ ਲੈਂਗੁਏਜ ਜਿਹੜੀਆਂ ਨੇ ਉਹਨਾਂ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ। ਜੇ ਹੁੰਦੀ ਵੀ ਹੈ ਤਾਂ ਫਸਟ ਪ੍ਰਾਇੋਰਟੀ ਹੁੰਦੀ ਹੈ ਇੰਗਲਿਸ਼, ਫਿਰ ਹਿੰਦੀ, ਫਿਰ ਉਸ ਤੋਂ ਹੇਠਾਂ ਜਾ ਕੇ ਰੀਜਨਲ ਲੈਂਗੁਏਜ ਆਉਂਦੀ ਹੈ ਜਾਂ नहीं ਹਿੰਦੀ ਆਉਂਦੀ ਹੈ। मतलब गुरप्रीत देखो, रीजनल ਜੀ लैंग्वेज एक अलग चीज है। देखो ਜੀ रीजनल लैंग्वेज बल्कि अब मातृभाषा ਅੱਡ ਚੀਜ਼ ਹੈ। ਜਿਵੇਂ ਜਿੱਥੇ ਤਾਮਿਲ ਜਾ ਕੇ ਡਿਬੇਟ ਕਰ ਰਹੇ ਨੇ, ਉਹ ਸਮਝੋ ਤਾਮਿਲ ਕਹਿ ਰਹੇ ਨੇ ਕਿ ਅਸੀਂ ਤਾਮਿਲ ਲੈਂਗੁਏਜ ਸਿੱਖਾਂਗੇ ਪਹਿਲੀ, ਕਿਉਂਕਿ ਜਿਹੜੀ ਲਰਨਿੰਗ ਹੈ ਬੱਚੇ ਦੀ ਉਹ ਮਾਤ੍ਰਿਭਾਸ਼ਾ 'ਚ ਜ਼ਿਆਦਾ ਹੁੰਦੀ ਹੈ। ਜੇ ਤੁਸੀਂ ਜਦੋਂ ਜੀ ਬੱਚਾ ਜੰਮਦਾ ਹੈਗਾ ਤੇ ਉਹਦੇ 17-18 ਸਾਲ ਹੋਣ ਤੱਕ ਜੇ ਉਹਦੀ ਸਿੱਖਿਆ ਉਹਦੀ ਮਾਤ੍ਰਿਭਾਸ਼ਾ 'ਚ ਹੋਊਗੀ, ਉਹਦੀ ਮਦਰ ਲੈਂਗੁਏਜ 'ਚ ਹੋਊਗੀ ਤੇ ਉਹ ਜ਼ਿਆਦਾ ਸਿੱਖੂਗਾ। ਦੂਜਾ ਉਹ ਕਹਿ ਰਹੇ ਨੇ ਕਿ ਇੱਕ ਭਾਸ਼ਾ ਸਾਨੂੰ ਇਸ ਕਿਸਮ ਦੀ ਚਾਹੀਦੀ ਜਿਹੜੀ ਦੁਨੀਆ ਨਾਲ ਸਾਡਾ ਰਾਬਤਾ ਕਾਇਮ ਕਰੇ, ਤੇ ਕਹਿੰਦੇ ਉਹਦੇ ਵਾਸਤੇ ਅਸੀਂ ਅੰਗਰੇਜ਼ੀ ਸਿਖਾ ਰਹੇ ਹਾਂ ਬੱਚੇ ਨੂੰ। ਤੇ ਉਹ ਇਹ ਫਿਰ ਇੰਡੀਆ ਵਾਲੇ ਕਹਿੰਦੇ ਸੀ, ਅਮਿਤ ਸ਼ਾਹ ਹੋਰੀ ਕਹਿੰਦੇ ਸੀਗੇ ਕਿ ਨਹੀਂ ਤੁਸੀਂ ਇੰਡੀਆ ਨਾਲ ਵੀ ਰਾਬਤਾ ਕਾਇਮ ਕਰਨਾ, ਮੁਲਕ ਦੇ ਬਾਕੀ ਸੂਬਿਆਂ ਨਾਲ, ਉਹਦੇ ਵਾਸਤੇ ਤੁਸੀਂ ਹਿੰਦੀ ਸਿਖਾਓ। ਤੇ ਉਹਨਾਂ ਨੇ ਇਹ ਆਰਗੂਮੈਂਟ ਕੀਤਾ ਕਿ ਇੰਡੀਆ 'ਚ ਸਾਰੇ ਸੂਬਿਆਂ ਦੇ ਵਿੱਚ ਤਾਂ ਹਿੰਦੀ ਬੋਲੀ ਨਹੀਂ ਜਾਂਦੀ, ਬੋਲੀ ਨਹੀਂ ਤੇ ਜਾਂਦੀ। ਜੀ ਹਾਂ ਜੇ ਸਾਨੂੰ ਰਾਬਤਾ ਕਾਇਮ ਕਰਨਾ ਹੋਊਗਾ ਤਾਂ ਇੰਡੀਆ ਤੇ ਬਾਕੀ ਸੂਬਿਆਂ ਨਾਲ ਅਸੀਂ ਅੰਗਰੇਜ਼ੀ 'ਚ ਰਾਬਤਾ ਕਾਇਮ ਕਰ ਸਕਦੇ ਹਾਂ। ਬਾਹਰ ਜੀ ਮਤਲਬ ਮਤਲਬ ਬਾਹਰਲੇ ਮੁਲਕਾਂ ਵਾਸਤੇ ਵੀ ਅੰਗਰੇਜ਼ੀ ਸਹੀ ਹੈ, ਇੰਡੀਆ ਦੇ ਹੋਰ ਬਾਕੀ ਸੂਬਿਆਂ ਵਾਸਤੇ ਵੀ ਅੰਗਰੇਜ਼ੀ ਸਹੀ ਹੈ। ਉਹਨਾਂ ਨਾਲ ਜੇ ਰਾਬਤਾ ਕਾਇਮ ਕਰਨਾ ਹੋਇਆ, ਅਸੀਂ ਜੇ ਪੰਜਾਬ ਨਾਲ ਗੱਲ ਕਰਨੀ, ਹਰਿਆਣੇ ਨਾਲ ਗੱਲ ਕਰਨੀ, ਕਿਸੇ ਨਾਲ ਵੀ ਗੱਲ ਕਰਨੀ, ਅਸੀਂ ਅੰਗਰੇਜ਼ੀ 'ਚ ਗੱਲ ਕਰ ਲਾਂਗੇ ਨਾ। ਕਰ ਹਿੰਦੀ ਸਕਦੇ ਹਾਂ। ਸਿੱਖਣ ਜੀ ਦੀ ਕੀ ਲੋੜ ਹੈ, ਕਿਉਂਕਿ ਹਿੰਦੀ ਪੂਰੇ ਇੰਡੀਆ 'ਚ ਬੋਲੀ ਨਹੀਂ ਜਾਂਦੀ। ਇਹ ਮਤਲਬ ਅਮਿਤ ਸ਼ਾਹ ਦਾ ਜਿਹੜਾ ਪੂਰਾ ਉਹ ਸੀਗਾ ਸੈਂਟੀਮੈਂਟ ਸੀਗਾ, ਉਹ ਤੁਸੀਂ ਸਮਝੋ। ਬੀਜੇਪੀ ਰੀਜਨਲ ਲੈਂਗੁਏजेस ਦੀ ਗੱਲ ਨਹੀਂ ਕਰ ਰਹੀ, ਉਹ ਤਾਂ ਹਿੰਦੀ ਹਿੰਦੁਸਤਾਨ ਕਹਿ ਰਹੀ ਹੈ, ਉਹ ਜਿੱਦਾਂ ਤਾਂ ਤੁਸੀਂ ਹਿੰਦੀ ਥੋਪਣ ਦੀ ਗੱਲ ਕਰ ਰਹੀ ਹੈ। ਨਹੀਂ ਤੇ ਪੂਨੀਆ ਜੀ, ਤੇ ਤੁਸੀਂ ਅਕਸਰ ਗੱਲ ਕਰਦੇ ਹੋ ਨਾ ਵੀ ਉਹ ਇਹੀ ਤਰੀਕਾ ਹੈ ਨਾ, ਇੱਕ ਹਿੰਦੀ ਦੇ ਨਾਲ ਉਹ ਹੌਲੀ ਹੌਲੀ ਰੀਜਨਲ ਲੈਂਗੁਏਜ ਦੀ ਵੀ ਵੈਲਿਊ ਖਤਮ ਕਰ ਰਹੇ ਨੇ। ਜਿੱਦਾਂ ਤੁਸੀਂ ਹਿੰਦੀ ਬੈਲਟ, ਕਾਊ ਬੈਲਟ ਦੀ ਗੱਲ ਕਰਦੇ ਹੁੰਦੇ ਆ ਕਿ ਉੱਥੇ ਕਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਰੀਜਨਲ ਭਾਸ਼ਾਵਾਂ ਸੀ ਉਹ ਕਿੱਦਾਂ ਖਤਮ ਹੋ ਗਈਆਂ ਇੱਕ ਟਾਈਮ ਤੇ ਬਿਲਕੁਲ ਆ ਕੇ ਨਾ। ਉਹ ਸਾਰੀ ਚੀਜ਼ ਹੈ ਨਾ, ਉਹ ਹਿੰਦੀ ਥੋਪ ਥੋਪ ਕੇ ਉਹਨਾਂ ਨੂੰ ਖਤਮ ਕਰ ਦਿੱਤਾ। ਹੁਣ ਇਹ ਹਿੰਦੀ ਭਾਸ਼ਾ ਨੂੰ ਹੀ ਉੱਥੋਂ ਦੀ ਮੂਲ ਭਾਸ਼ਾ ਮੰਨਿਆ ਜਾਂਦਾ ਹੈ, ਹਾਲਾਂਕਿ ਇਦਾਂ ਨਹੀਂ ਹੈ। ਉਹ ਤਾਂ ਬਹੁਤ ਬਿਲਕੁਲ ਲੰਬੀ ਇੱਕ ਜਦੋਜਹਿਦ ਦੀ ਗੱਲ ਹੈ। ਸੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਗੱਲ ਕਰ ਲੈਂਦੇ ਆ ਜਸਟਿਸ ਵਰਮਾ ਹੋਣਾ ਦੀ, ਜਿਨ੍ਹਾਂ ਦੇ ਘਰ ਦੇ ਵਿੱਚ ਅੱਗ ਲੱਗਦੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਉੱਥੇ ਅੱਧ ਜਲਿਆ ਹੋਇਆ ਕੈਸ਼ ਨਜ਼ਰ ਆਉਂਦਾ ਹੈ, ਜਿਸ ਤੋਂ ਬਾਅਦ ਕੇਸ ਅੱਗੇ ਤੁਰਦਾ ਹੈ। ਉਹਨਾਂ ਨੂੰ ਵਾਪਸ ਕੋਰਟ ਦੇ ਵਿੱਚ ਜਾਂ ਭੇਜਿਆ ਜਾਂਦਾ ਹੈ ਜਿੱਥੋਂ ਮੂਲ ਰੂਪ ਚ ਆਉਂਦੇ ਸਨ, ਉੱਥੇ ਵੀ ਉਹਨਾਂ ਦਾ ਵਿਰੋਧ ਹੋਇਆ। ਪਰ ਹੁਣ ਇਸ ਸਾਰੇ ਦੇ ਮਾਮਲੇ ਦੇ ਵਿੱਚ 64 ਪੇਜਾਂ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ। ਇਹ ਰਿਪੋਰਟ ਕੀ ਕਹਿੰਦੀ ਹੈ, ਕੀ ਇਸ ਦੇ ਵਿੱਚ ਕੋਈ ਗੱਲਬਾਤ ਹੈ, ਉਹ ਜ਼ਰੂਰ ਖੋਲ ਕੇ ਸਾਹਮਣੇ ਰੱਖਿਓ ਜੀ। ਬੇਸਿਕਲੀ ਸੁਪਰੀਮ ਕੋਰਟ ਨੇ ਇਸ ਪੈਨਲ ਦਾ ਗਠਨ ਕੀਤਾ ਸੀ ਜਿਸ ਨੇ ਇਹ ਪੂਰੀ ਰਿਪੋਰਟ ਦਾਖਲ ਕੀਤੀ ਹੈ, ਜਿਹਨੇ ਇਨਵੈਸਟੀਗੇਟ ਕੀਤਾ ਹੈ ਮਾਮਲਾ। ਇਹਦੇ 'ਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੀਲ ਨਾਗੂ ਸੀਗੇ ਤੇ 3 ਹੋਰ ਜੱਜ ਸੀਗੇ। ਉਹਨਾਂ ਨੇ 10 ਦਿਨਾਂ ਤੱਕ ਇਨਵੈਸਟੀਗੇਸ਼ਨ ਕੀਤੀ ਹੈ ਤੇ ਇਸ ਇਨਵੈਸਟੀਗੇਸ਼ਨ 'ਚ ਉਹਨਾਂ ਨੇ ਪਾਇਆਗਾ ਕਿ ਜਿਹੜੇ ਸਟੋਰ ਰੂਮ 'ਚ ਅੱਗ ਲੱਗੀ ਸੀ, 15 ਕਰੋੜ ਰੁਪਏ ਜਿੱਥੇ ਰੱਖੇ ਹੋਏ ਸੀਗੇ, ਉਹ ਸਟੋਰ ਦੇ ਮਾਲਕ ਪਰਿਵਾਰ ਹੀ ਸੀ। ਇਹ ਪਰਿਵਾਰ ਸੀ, ਉਹਦਾ ਕੰਟਰੋਲ ਇਹਨਾਂ ਦੇ ਕੋਲ ਹੀ ਸੀ। ਜੱਜ ਲਗਾਤਾਰ ਇਹ ਕਹਿ ਰਿਹਾ ਸੀਗਾ ਕਿ ਸਾਨੂੰ ਤਾਂ ਪਤਾ ਹੀ ਨਹੀਂ, ਸਾਨੂੰ ਤਾਂ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਪੈਨਲ ਇਹ ਕਹਿ ਰਿਹਾਗਾ ਬੇਸਿਕਲੀ ਅੱਜ ਤੱਕ ਆਪਾਂ ਕੋਈ ਜੱਜ ਹਟਾਇਆ ਮਤਲਬ ਹਟਦਾ ਹੋਇਆ ਨਹੀਂ ਦੇਖਿਆ, ਤੇ ਇਹ ਵੀ ਮਤਲਬ ਆਪਣਾ ਇਸਤੀਫਾ ਤਾਂ ਦੇ ਨਹੀਂ ਰਿਹਾ। ਇਹਨਾਂ ਨੂੰ ਹਟਾਉਣ ਦਾ ਕੋਈ ਪ੍ਰੋਸੀਜਰ ਤਾਂ ਹੈ ਨਹੀਂ। ਇੱਕ ਪ੍ਰੋਸੀਜਰ ਇਹ ਹੈ ਕਿ ਪਾਰਲੀਮੈਂਟ ਜਦੋਂ ਮਾਨਸੂਨ ਸੈਸ਼ਨ ਆਊਗਾ ਉਦੋਂ ਗਵਰਨਮੈਂਟ ਜਿਹੜੀ ਸਰਕਾਰ ਹੈ, ਚੁਣੀ ਹੋਈ ਸਰਕਾਰ, ਉਹ ਇਹਦੇ ਖਿਲਾਫ ਮੋਸ਼ਨ ਮੂਵ ਕਰੂਗੀ। ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਇਹਨੂੰ ਹਟਾਇਆ ਜਾ ਸਕਦਾ ਹੈ। ਉਸ ਤੋਂ ਪਹਿਲਾਂ ਤਾਂ ਇਹ ਇਸੇ ਕਰਕੇ ਇਸ ਮਾਨਸੂਨ ਸੈਸ਼ਨ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਨੇ ਆਪਣੀ ਜਿਹੜੀ ਰਿਪੋਰਟ ਹੈ ਉਹਨੂੰ ਕਿਤੇ ਨਾ ਕਿਤੇ ਅੱਗੇ ਰੱਖ ਦਿੱਤਾ ਹੈ। ਇਸੇ ਕਰਕੇ ਰੱਖਿਆ ਕਿ ਜੇ ਤੂੰ ਆਪਣੀ ਜਿੱਦ ਬਚਾਉਣਾ ਚਾਹੁੰਦਾ ਹੈ, ਮਾੜੀ ਮੋਟੀ ਤੇਰੇ 'ਚ ਸ਼ਰਮ ਹੈਗੀ, ਤੂੰ ਇਸਤੀਫਾ ਦੇ ਤੇ ਅੱਗੇ ਤੇਰੇ ਤੇ ਕਾਨੂੰਨੀ ਕਾਰਵਾਈ ਹੋਵੇ। ਪਰ ਮੈਨੂੰ ਲੱਗਦਾ ਵਾ ਕਿ ਇਹ ਤਾਂ ਪਾਰਲੀਮੈਂਟ ਦੇ ਥਰੂ ਹੋਣ ਵਾਲਾ ਕੰਮ ਹੈ। ਪਾਰਲੀਮੈਂਟ ਇਹਦੇ ਤੇ ਕਾਰਵਾਈ ਕਰੂਗੀ ਤੇ ਮਤਲਬ ਇੰਡੀਅਨ ਜੁਡੀਸ਼ਰੀ ਐ ਦਿਮਾਗ ਅੱਖਾਂ ਵੀ ਨਹੀਂ ਮੀਚ ਸਕਦੀ, ਆਪਾਂ ਨੂੰ ਪਤਾ ਹੈ ਜੀ ਇਸ ਜੱਜ ਤੇ, ਕਿਉਂਕਿ ਉਹਨਾਂ ਦੀ ਵੀ ਕ੍ਰੈਡੀਬਿਲਿਟੀ ਦਾ ਸਵਾਲ ਹੈ ਜੀ। ਉਧਰ HAU ਦੇ ਜਿਹੜੇ ਵਿਦਿਆਰਥੀ ਨੇ ਉਹ ਸਰਕਾਰ ਦੇ ਨਾਲ ਗੱਲ ਕਰਨਗੇ ਜੀ। ਇਹ ਹਰਿਆਣੇ ਦੀ ਉਸੇ ਯੂਨੀਵਰਸਿਟੀ ਦੀ ਗੱਲ ਹੈ ਜਿੱਥੇ ਕਾਫੀ ਡੰਡਾ ਚੱਲਿਆ ਸੀ। ਹਾਂਜੀ, ਉੱਥੇ ਕਹਿ ਲਓ ਕਿ ਬਹੁਤ ਵੱਡਾ ਪ੍ਰੋਟੈਸਟ ਚੱਲ ਰਿਹਾ ਅੱਜ ਦੇ ਟਾਈਮ ਹਰਿਆਣੇ 'ਚ।
ਜੇ ਕੋਈ ਸਭ ਤੋਂ ਵੱਡਾ ਅੰਦੋਲਨ ਚੱਲ ਰਿਹਾ ਹੈਗਾ ਤਾਂ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਚੱਲ ਰਿਹਾ ਹੈਗਾ। ਪਿਛਲੇ ਤਕਰੀਬਨ ਇੱਕ ਹਫ਼ਤੇ ਪਹਿਲਾਂ ਆਪਾਂ ਖਬਰ ਸੁਣਾਈ ਸੀਗੀ ਕਿ ਕਿਵੇਂ ਉੱਥੇ ਸਟੂਡੈਂਟਾਂ ਨੂੰ ਕੁੱਟਿਆ ਸੀਗਾ ਸਿਕਿਉਰਿਟੀ ਗਾਰਡਾਂ ਨੇ। ਉਸ ਤੋਂ ਬਾਅਦ ਹੀ ਉਹ ਸਾਰੇ ਡਟ ਗਏ ਸੀਗੇ, ਉਹਨਾਂ ਨੇ ਆਪਣੇ ਪੇਪਰਾਂ ਦਾ ਵਿਰੋਧ ਕੀਤਾ, ਉੱਥੇ ਬੱਚਿਆਂ ਨੇ ਐਗਜ਼ਾਮ ਵੀ ਨਹੀਂ ਦਿੱਤੇ ਹਨ ਤੇ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਧਰਨਾ ਲਾਈ ਬੈਠੇ ਨੇ। ਜਦੋਂ ਤੋਂ ਨਾਇਬ ਸੈਣੀ ਦੀ ਸਰਕਾਰ ਚੁਣੀ ਗਈ ਹੈਗੀ ਆ, ਉਹ ਬਿਨਾਂ ਬ੍ਰੇਕਾਂ ਤੋਂ ਚੱਲ ਰਹੀ ਸੀਗੀ, ਕੋਈ ਉਹਨੂੰ ਵੱਡਾ ਰੈਜ਼ਿਸਟੈਂਸ ਦੇਖਣ ਨੂੰ ਨਹੀਂ ਮਿਲ ਰਿਹਾ ਸੀ, ਕਿਸੇ ਨੇ ਵੀ ਉਹਦੇ ਉਲਟ ਅੰਦੋਲਨ ਨਹੀਂ ਕੀਤਾ ਸੀਗਾ। ਇਹਨਾਂ ਛਾਤਰਾਂ, ਇਹ ਆਪਾਂ ਕਹਿ ਸਕਦੇ ਹਾਂ ਕਿ ਐਚਏਯੂ ਦੇ ਸਟੂਡੈਂਟਸ ਪਹਿਲੇ ਹੈਗੇ ਜਿਨ੍ਹਾਂ ਨੇ ਨਾਇਬ ਸੈਣੀ ਦੀ ਸਰਕਾਰ ਨੂੰ ਬ੍ਰੇਕ ਲਾਈ ਹੈ ਤੇ ਬ੍ਰੇਕ ਲਾ ਕੇ ਜੀ ਉਹਨੂੰ ਦੱਸ ਦਿੱਤਾ ਹੈ ਕਿ ਤੁਸੀਂ ਸਾਡੇ ਨਾਲ ਧੱਕਾ ਨਹੀਂ ਕਰ ਸਕਦੇ। ਹੁਣ ਨਾਇਬ ਸੈਣੀ ਦੀ ਸਰਕਾਰ ਵੀ ਝੁਕਦੀ ਹੋਈ ਨਜ਼ਰ ਆ ਰਹੀ ਹੈ। ਇੱਕ ਕਮੇਟੀ ਬਣਾਈ ਗਈ ਹੈਗੀ ਆ, ਹੁਣ ਉਹ ਗੱਲਬਾਤ ਕਰੂਗੀ ਬੱਚਿਆਂ ਨਾਲ ਤੇ ਦੇਖਦੇ ਹਾਂ ਇਹਦੇ ਚ ਫਿਰ ਕੀ ਨਿਕਲ ਕੇ ਸਾਹਮਣੇ ਆਉਂਦਾ ਗਾ। ਜੀ, ਉਧਰ ਜੇਕਰ ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਕਹਿੰਦੇ ਵੀ ਅੱਜ ਲੁਧਿਆਣੇ ਦੇ ਵਿੱਚ ਇਕੱਠੇ ਹੀ 4 ਮਾਮਲੇ ਸਾਹਮਣੇ ਆ ਗਏ ਨੇ। ਹਾਂਜੀ, 4 ਮਾਮਲੇ ਨਹੀਂ, ਲੁਧਿਆਣੇ ਦੇ ਵਿੱਚ ਤਾਂ 27 ਐਕਟਿਵ ਕੇਸ ਨੇ। ਅੱਜ 4 ਨਵੇਂ ਕੇਸ ਆਏ ਨੇ, ਜਿਹਦੇ ਚ 2 ਮਹਿਲਾਵਾਂ ਨੇ, 2 ਪੁਰਸ਼ ਨੇ ਤੇ ਲੁਧਿਆਣੇ ਚ 3 ਲੋਕਾਂ ਦੀ ਡੈਥ ਵੀ ਹੋ ਚੁੱਕੀ ਹੈ। ਮਤਲਬ ਲੁਧਿਆਣੇ ਦੀ ਖਬਰ ਉਸ ਕਿਸਮ ਨਾਲ ਆਪਾਂ ਦੇਖ ਨਹੀਂ ਪਾ ਰਹੇ ਸੀਗੇ ਕਿਉਂਕਿ ਇਲੈਕਸ਼ਨਾਂ ਬਾਰੇ ਜ਼ਿਆਦਾ ਗੱਲ ਹੋ ਰਹੀ ਸੀ। ਅੱਜ ਮੈਂ ਉਹੀ ਖਬਰਾਂ ਚੈੱਕ ਕਰ ਰਿਹਾ ਸੀ ਲੁਧਿਆਣੇ ਦੇ ਇਲੈਕਸ਼ਨਾਂ ਦੇ ਰਿਲੇਟਡ ਜਾਂ ਹੋਰ ਇੱਧਰ ਉਰਾਂ ਪਰਾਂ ਦੀ, ਉਦੋਂ ਮੇਰੇ ਸਾਹਮਣੇ ਖਬਰ ਆਈ, ਉਦੋਂ ਮੈਨੂੰ ਲੱਗਿਆ ਕਿ ਅੱਜ ਇਹਦੇ ਤੇ ਗੱਲ ਹੋਣੀ ਚਾਹੀਦੀ। ਲੁਧਿਆਣੇ ਚ 27 ਕੇਸ ਹੁਣ ਵੀ ਐਕਟਿਵ ਹੈਗੇ ਆ, 3 ਲੋਕਾਂ ਦੀ ਡੈਥ ਹੋ ਚੁੱਕੀ ਹੈ ਤੇ 4 ਜਿਹੜੇ ਹੈਗੇ ਆ ਅੱਜ ਨਵੇਂ ਕੇਸ ਆਏ ਨੇ। 23 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਚ ਰੱਖਿਆ ਹੋਇਆਗਾ ਤੇ 4 ਸੀਰੀਅਸ ਸੀਗੇ, ਉਹਨਾਂ ਨੂੰ ਹਸਪਤਾਲ ਚ ਭਰਤੀ ਕਰਾਇਆ ਗਿਆ ਹੈਗਾ। ਯਾਨੀ ਕਿ ਲੁਧਿਆਣਾ ਖਾਸਾ ਆਪਾਂ ਕਹਿ ਲੋ ਕਿ ਇਸ ਟਾਈਮ ਉਸ ਕਗਾਰ ਤੇ ਖੜਾ ਸੀਗਾ ਲੁਧਿਆਣਾ। ਹਾਲਾਂਕਿ ਹੁਣ ਤਾਂ ਕਰੋਨਾ ਦੀ ਵੇਵ ਇੰਡੀਆ ਚ ਨਿਪਟ ਰਹੀ ਹੈ, ਹੁਣ ਤਾਂ ਇਹਦੇ ਜਾਣ ਦੇ ਦਿਨ ਆ ਗਏ, ਪਰ ਲੁਧਿਆਣੇ ਇਸ ਕਿਸਮ ਦੇ ਹਾਲਾਤਾਂ 'ਚ ਸੀਗਾ ਕਿਉਂਕਿ ਉੱਥੇ ਇੰਡਸਟਰੀ ਵੀ ਹੈ, ਬਿਜ਼ਨਸ ਵੀ ਹੈ, ਲੋਕ ਦਿੱਲੀ ਤੋਂ ਗੁੜਗਾਉਂ ਤੋਂ ਆਉਂਦੇ ਜਾਂਦੇ ਵੀ ਹੈਗੇ ਆ ਤੇ ਲੁਧਿਆਣੇ 'ਚ ਪੂਰਾ ਪੋਟੈਂਸ਼ੀਅਲ ਸੀ ਹੌਟਸਪੌਟ ਬਣਨ ਦਾ। ਹਾਲਾਂਕਿ ਮਤਲਬ ਇਹ ਕਹਿ ਲਓ ਕਿ ਬਚਤ ਰਹਿ ਗਈ ਹੈਗੀ ਆ। ਉੱਥੇ ਕੁਝ ਸੂਝਵਾਨ ਡਾਕਟਰ ਸੀਗੇ, ਮੈਂ ਕੁਝ ਦੇਖ ਰਿਹਾ ਸੀਗਾ ਕਿ ਇਹ ਕਿਵੇਂ ਜਿਹੜੀ ਬਚਤ ਹੈ ਲੁਧਿਆਣੇ ਦੀ ਰਹੀ। ਉੱਥੇ ਇੱਕ ਸਿਵਲ ਸਰਜਨ ਨੇ ਡਾਕਟਰ ਅਮਨਦੀਪ ਕੌਰ, ਇੱਕ ਦੋ ਹੋਰ ਡਾਕਟਰਾਂ ਦੇ ਨਾਮ ਮੈਂ ਦੇਖ ਰਿਹਾ ਸੀਗਾ, ਉਹਨਾਂ ਨੇ ਮਤਲਬ ਹਸਪਤਾਲਾਂ 'ਚ ਭਰਤੀ ਕਰਾਉਣ ਦੀ ਬਜਾਏ ਜਿਹੜੇ ਵੀ ਕਰੋਨਾ ਦੇ ਕੇਸ ਆ ਰਹੇ ਸੀਗੇ ਉਹਨਾਂ ਨੂੰ ਹੋਮ ਆਈਸੋਲੇਸ਼ਨ ਪ੍ਰੇਫਰ ਕੀਤੀ ਤੇ ਇਹ ਵੀ ਸਖਤ ਪਾਬੰਦੀਆਂ ਲਾਈਆਂ ਕਿ ਕਿਤੇ ਵੀ ਬਾਹਰ ਨਹੀਂ ਜਾਣਗੇ। ਉਹ ਕੁਝ ਮਤਲਬ ਆਪਣੇ ਸਮਾਜ 'ਚ ਕੁਝ ਡਾਕਟਰ ਤਾਂ ਹੁੰਦੇ ਨੇ ਜਿਹੜੇ ਕਿ ਬਹੁਤ ਮਤਲਬ ਆਪਾਂ ਕਹਿ ਲਓ ਕਿ ਸੂਝਵਾਨ ਹੁੰਦੇ ਨੇ, ਉਹਨਾਂ ਸੂਝਵਾਨ ਡਾਕਟਰਾਂ ਕਰਕੇ ਹੀ ਲੁਧਿਆਣਾ ਹੌਟਸਪੌਟ ਬਣਨ ਤੋਂ ਬਚਿਆਗਾ। ਜੀ, ਸੋ ਜੇਕਰ ਅੱਗੇ ਚੱਲੀਏ ਤਾਂ ਉਧਰ ਤਰਨਤਾਰਨ ਦੇ ਵਿੱਚ ਇੱਕ ਅੰਤਰਰਾਸ਼ਟਰੀ ਖਿਡਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਬੱਡੀ ਖਿਡਾਰੀ ਇਹ ਦੱਸਿਆ ਜਾ ਰਿਹਾ ਹੈ, ਇਸ ਨੂੰ ਗ੍ਰਿਫਤਾਰ ਕਰਨ ਦਾ ਕੀ ਕਾਰਨ ਹੈ? ਛੋਟਾ ਮੋਟਾ ਕਬੱਡੀ ਖਿਡਾਰੀ ਨਹੀਂ, ਇੰਟਰਨੈਸ਼ਨਲ ਕਬੱਡੀ ਖਿਡਾਰੀ ਹੈ। ਕੈਨੇਡਾ ਕੱਪ, ਆਸਟ੍ਰੇਲੀਆ ਕੱਪ ਸਾਰੇ ਖੇਡ ਕੇ ਆਇਆ ਮੁੰਡਾ ਤੇ ਇਸ ਮੁੰਡੇ ਦਾ ਨਾਮ ਹੈ ਜੀ ਗੁਰਲਾਲ ਸਿੰਘ ਤੇ ਇਹਨੇ ਇੱਕ ਪ੍ਰਾਈਵੇਟ ਡਾਕਟਰ ਤੋਂ 30 ਲੱਖ ਰੁਪਏ ਦੀ ਫਰੋਤੀ ਮੰਗੀ ਸੀਗੀ ਤੇ ਇਹਦੇ 5 ਹੋਰ ਸਾਥੀ ਸੀਗੇ, ਉਹ ਤਾਂ ਫਰਾਰ ਨੇ। ਇਹਨੂੰ ਫੜਿਆ ਗਿਆ ਹੈਗਾ ਤੇ ਬਾਕੀ ਉਹਨਾਂ 5 ਚੋਂ 3 ਜਾਣੇ ਕਬੱਡੀ ਨਾਲ ਜੁੜੇ ਹੋਏ ਨੇ। ਬੇਸਿਕਲੀ ਇੱਕ ਇਹ ਵੱਡਾ ਸਵਾਲ ਤਾਂ ਰਹਿੰਦਾ ਹੀ ਹੈ, ਜਿਹੜੇ ਆਪਣੇ ਕਬੱਡੀ ਦੇ ਪਲੇਅਰ ਨੇ, ਕਬੱਡੀ ਦੇ ਪਲੇਅਰ ਜਦੋਂ ਉਹਨਾਂ ਦਾ ਜਿਹੜਾ ਖੇਡ ਹੈ ਉਹ ਖਤਮ ਹੋਣ ਲੱਗ ਜਾਂਦਾ, ਜਿਵੇਂ ਮੈਂ ਇਹ ਕੁਸ਼ਤੀ ਕਬੱਡੀ ਬਹੁਤ ਕਲੋਜ਼ਲੀ ਇਹਨਾਂ ਨੂੰ ਫੋਲੋ ਕਰਦਾ ਹਾਂ। ਇੱਕ ਪਲੇਅਰ ਦੀ ਲਗਭਗ ਜੇ ਬਹੁਤ ਉਹਦੇ ਕੋਈ ਸੱਟ ਫੇਟ ਨਾ ਲੱਗੇ ਤਾਂ ਉਹਦੇ 7-8-10 ਸਾਲ ਦਾ ਕੈਰੀਅਰ ਹੁੰਦਾ ਗਾ, ਉਹਦੇ ਚ ਉਹ ਮਾੜਾ ਮੋਟਾ ਜਿੰਨਾ ਕਮਾ ਲੈਂਦਾ ਗਾ ਉਹਨਾਂ ਕਮਾ ਲੈਂਦਾ ਗਾ, ਉਸ ਤੋਂ ਬਾਅਦ ਉਹਦੇ ਕੋਲ ਕੋਈ ਰੋਜ਼ਗਾਰ ਨਹੀਂ ਹੁੰਦਾ। ਹੁਣ ਕਰੇਗਾ ਕੀ ਉਹ? ਪਹਿਲਾਂ ਜਿਵੇਂ ਬਾਦਲ ਦੀ ਸਰਕਾਰ ਸੀ, ਉਧਰ ਹਰਿਆਣੇ ਚ ਚੌਟਾਲਿਆਂ ਦੀ ਸਰਕਾਰ ਸੀਗੀ, ਉਹ ਕੀ ਕਰਦੇ ਸੀਗੇ ਕਬੱਡੀ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਦੇ ਦਿੰਦੇ ਸੀ। ਕਿਸੇ ਨੂੰ ਕਾਂਸਟੇਬਲ ਲਾਤਾ, ਕਿਸੇ ਨੂੰ ਨਹਿਰੀ ਮਹਿਕਮੇ ਚ ਪਟਵਾਰੀ ਭਰਤੀ ਕਰਤਾ, ਕਿਸੇ ਨੂੰ ਕਨਾਲ ਗਾਰਡ, ਕਿਸੇ ਨੂੰ ਪੰਚਾਇਤ ਸੈਕਟਰੀ ਲਾਤਾ। ਇਸ ਕਿਸਮ ਦੀ ਨੌਕਰੀਆਂ ਉਹ ਇਹਨਾਂ ਕਬੱਡੀ ਖਿਡਾਰੀਆਂ ਨੂੰ ਦੇ ਦਿੰਦੇ ਸੀਗੇ। ਹੁਣ ਇਹਦੀ ਘਾਟ ਆਪਾਂ ਲਗਾਤਾਰ ਮਹਿਸੂਸ ਕਰ ਰਹੇ ਹਾਂ। ਕੈਪਟਨ ਵੇਲੇ ਵੀ ਕੋਈ ਕਬੱਡੀ ਖਿਡਾਰੀਆਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ, ਹੁਣ ਭਗਵੰਤ ਮਾਨ ਵੀ ਇਹਨਾਂ ਤੇ ਕੋਈ ਧਿਆਨ ਨਹੀਂ ਦੇ ਰਿਹਾ। ਹਰਿਆਣੇ ਚ ਵੀ ਖੱਟਰ ਦੀ ਸਰਕਾਰ ਜਦੋਂ ਰਹੀ, ਬੀਜੇਪੀ ਦੀ ਸਰਕਾਰ ਆਉਣ ਤੋਂ ਬਾਅਦ ਕਬੱਡੀ ਖਿਡਾਰੀਆਂ ਨੂੰ ਕੋਈ ਨੌਕਰੀ ਨਹੀਂ ਦਈ ਜਾ ਰਹੀ। ਹੁਣ ਜੀ ਇਹਨਾਂ ਜੀ ਕੋਲ ਬਚਦੇ ਨੇ 2 ਆਪਸ਼ਨ। ਇੱਕ ਆਪਸ਼ਨ ਇਹ ਹੁੰਦਾ ਵਾ ਕਿ ਬਾਹਰ ਚਲੇ ਜਾਣ, ਯੂਕੇ, ਕੈਨੇਡਾ, ਅਮਰੀਕਾ, ਉੱਥੇ ਟਰੱਕ ਚਲਾਉਣ, ਉੱਥੇ ਵਧੀਆ ਆਪਣੀ ਕਮਾਈ ਕਰਨ। ਇੱਕ ਤਾਂ ਇਹ ਆਪਸ਼ਨ। ਜਿਹੜੇ ਉੱਥੇ ਨਹੀਂ ਜਾ ਪਾਉਂਦੇ, ਕਿਸੇ ਵੀ ਕਾਰਨ ਇੱਥੇ ਰਹਿ ਜਾਂਦੇ ਨੇ, ਫਿਰ ਉਹਨਾਂ ਕੋਲ ਬਹੁਤ ਘੱਟ ਆਪਸ਼ਨ ਬਚਦੇ ਨੇ। ਸ਼ਾਇਦ ਉੱਥੋਂ ਹੀ ਇਹ ਕ੍ਰਾਈਮ ਦਾ ਰਾਹ ਨਿਕਲਦਾ ਗਾ
ਤੇ ਹਰਿਆਣੇ 'ਚ ਵੀ ਮੈਂ ਬਹੁਤ ਸਾਰੇ ਕਬੱਡੀ ਖਿਡਾਰੀਆਂ ਨੂੰ ਜਾਣਦਾ ਹਾਂ ਜਿਹੜੇ ਅੱਛੇ ਵਧੀਆ ਕਬੱਡੀ ਖਿਡਾਰੀ ਹੁੰਦੇ ਸੀਗੇ, ਪਰ ਮਜਬੂਰੀ ਵਸ ਉਹਨਾਂ ਨੂੰ ਵੀ ਇਸੇ ਕਿਸਮ ਦੀਆਂ ਚੀਜ਼ਾਂ 'ਚ ਜਾਣਾ ਪਿਆ। ਮੈਨੂੰ ਲੱਗਦਾ ਵਾ ਕਿ ਆਪਣੀ ਸੁਸਾਇਟੀ ਦਾ ਜਿਹੜਾ ਸਭ ਤੋਂ ਵਧੀਆ ਖੇਡ ਹੈਗਾ, ਵੱਡਾ ਖੇਡ ਹੈ, ਆਪਾਂ ਜੇ ਵੀ ਕਹਿ ਲਈਏ ਸਟੇਚਰ ਦੇ ਅਕੋਰਡਿੰਗ ਵੀ ਗੱਲ ਕਰ ਲਈਏ, ਸਭ ਤੋਂ ਵੱਡਾ ਖੇਡ ਹੈ। ਉਹਦੇ ਖਿਡਾਰੀਆਂ ਜੀ ਨੂੰ ਆਪਣੇ ਕੈਰੀਅਰ ਐਂਡ ਹੋਣ ਤੋਂ ਬਾਅਦ ਇਸ ਕਿਸਮ ਦੇ ਕੰਮ ਕਰਨੇ ਪੈਂਦੇ ਆ, ਤੇ ਇਹ ਬੜਾ ਸ਼ਰਮਨਾਕ ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਜਿਹੜਾ ਆਪ ਕਬੱਡੀ ਕੱਪਾਂ ਦੇ ਮਾਈਕਾਂ ਤੇ ਬੋਲ ਕੇ ਹਿੱਟ ਹੋਇਆ ਸੀਗਾ, ਭਗਵੰਤ ਮਾਨ ਨੂੰ ਆਪਾਂ ਪੋਲੀਟੀਕਲ ਤੌਰ ਤੇ ਉਹਨੂੰ ਜਿਹੜੇ ਪਹਿਲੇ ਸਟੇਜ ਮਿਲੇ ਸੀਗੇ, ਉਹ ਇਸੇ ਕਿਸਮ ਦੇ ਕਬੱਡੀ ਕੱਪ ਸੀਗੇ। ਹੁਣ ਉਹਨੂੰ ਕਬੱਡੀ ਦਾ ਵੀ ਮਤਲਬ ਖਿਆਲ ਰੱਖਣਾ ਚਾਹੀਦਾ ਤੇ ਕਬੱਡੀ ਖਿਡਾਰੀਆਂ ਨੂੰ ਨੌਕਰੀਆਂ ਵੱਲ ਲੈ ਕੇ ਆਉਣਾ ਚਾਹੀਦਾ, ਨਹੀਂ ਤਾਂ ਫਿਰ ਆਪਾਂ ਨੂੰ ਹੋਰ ਇਸੇ ਕਿਸਮ ਦੇ ਕੇਸ ਅੱਗੇ ਦੇਖਣ ਨੂੰ ਮਿਲਣਗੇ। ਬੇਸਿਕਲੀ देयर इज नो ਪਲਾਨ ਬੀ ਫॉर them। ਉਹਨਾਂ ਦਾ ਪਲਾਨ ਏ ਖਤਮ ਹੁੰਦਾਗਾ, ਪਲਾਨ ਏ ਹੋ ਗਿਆ ਉਹਨਾਂ ਦਾ ਖੇਡ ਖਤਮ ਜੀ ਹੋਣ ਤੋਂ ਬਾਅਦ ਉਹਨਾਂ ਕੋਲ ਕੋਈ ਵੀ ਆਪਸ਼ਨ ਨਹੀਂ ਹੁੰਦਾ, ਇਸੇ ਕਰਕੇ ਇਹ ਸਾਰਾ ਕੁਝ ਵਾਪਰ ਰਿਹਾ ਹੈ। ਜੀ ਜੇਕਰ ਆਪਾਂ ਅਗਲੀ ਖਬਰ ਤੇ ਚੱਲੀਏ ਤਾਂ ਗੱਲ ਲੈਂਡ ਪੂਲਿੰਗ ਦੀ ਕਰਦੇ ਹਾਂ। ਪੰਜਾਬ ਦੇ ਵਿੱਚ ਇਨੇ ਦਿਨੀ ਇਹ ਸ਼ਬਦ ਬਹੁਤ ਪ੍ਰਚਲਿਤ ਹੈ ਤੇ ਵੱਖ-ਵੱਖ ਥਾਵਾਂ ਤੇ ਕਹਿੰਦੇ ਵੀ ਲੈਂਡ ਪੂਲਿੰਗ ਦੇ ਤਹਿਤ ਸਰਕਾਰ ਨੇ ਜ਼ਮੀਨ ਲੈਣੀ ਹੈ, ਡਿਵੈਲਪ ਕਰਨੀ ਹੈ, ਫਿਰ ਮੋੜਵੇਂ ਰੂਪ 'ਚ ਕਿਸਾਨਾਂ ਨੂੰ ਉਸ ਦਾ ਕੁਝ ਹਿੱਸਾ ਵੀ ਮਿਲਣਾ ਹੈ। ਪਰ ਕਿਸਾਨ ਰਿਟੈਲੀਏਟ ਕਰ ਰਹੇ ਨੇ, ਇਸ ਦੇ ਖਿਲਾਫ ਕਿਸਾਨ ਨਹੀਂ ਚਾਹੁੰਦੇ ਕਿ ਇਸ ਪਾਲਿਸੀ ਦੀ ਕਿਸੇ ਵੀ ਤਰੀਕੇ ਦੇ ਨਾਲ ਇੰਪਲੀਮੈਂਟੇਸ਼ਨ ਹੋਵੇ ਤੇ ਮਾਨਸੇ ਦੇ ਵਿੱਚ ਵੀ ਇਸ ਨੂੰ ਲੈ ਕੇ ਤਗੜਾ ਸੰਘਰਸ਼ ਸ਼ੁਰੂ ਹੋਇਆ ਹੈ। ਮਾਨਸੇ ਵਾਲੇ ਕਿਸਾਨ ਕੀ ਕਹਿ ਰਹੇ ਨੇ, ਉਹਨਾਂ ਨੇ ਅਗਲਾ ਸੰਘਰਸ਼ ਹੁਣ ਕਿਹੋ ਜਿਹਾ ਉਲੀਕਿਆ ਜੀ? ਬੇਸਿਕਲੀ ਜਿਹੜੇ ਮਾਨਸਾ ਦੇ ਕਿਸਾਨ ਨੇ, ਉਹਨਾਂ ਦੀ ਤਕਰੀਬਨ 400 ਏਕੜ ਜ਼ਮੀਨ ਹੈ, ਉਹ ਲੈਂਡ ਪੂਲਿੰਗ ਦੇ ਵਿੱਚ ਜਾਣੀ ਹੈਗੀ ਆ। ਉਹਦੇ 'ਚ 212 ਏਕੜ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਪਿੰਡ ਠੁੱਟੀਆਂ ਵਾਲੀ ਪੈਂਦਾ ਗਾ ਮਾਨਸੇ ਦੇ ਕੋਲੇ, ਉੱਥੇ ਇਹ ਸਾਰਾ ਕੁਝ ਹੋ ਰਿਹਾ ਗਾ ਤੇ ਇਹਨਾਂ ਕਿਸਾਨਾਂ ਨੇ ਉੱਥੇ ਧਰਨਾ ਵੀ ਲਾਇਆ ਹੋਇਆ ਹੈ। ਤੇ ਇਹ ਅੱਜ ਡੀਸੀ ਨੂੰ ਵੀ ਮਿਲੇ ਸੀਗੇ, ਉਹਨਾਂ ਨੂੰ ਮੈਮੋਰੈਂਡਮ ਸੌਂਪਿਆ ਗਾ ਤੇ ਕਿਹਾ ਗਾ ਕਿ ਜੇ ਸਾਡੀ ਗੱਲ ਨਹੀਂ ਮੰਨੀ ਗਈ ਤਾਂ ਫਿਰ ਅਸੀਂ ਜਿਹੜਾ ਐਮਐਲਏ ਲੋਕਲ ਐਮਐਲਏ ਉਹਦਾ ਘਰ ਦਾ ਘਿਰਾਓ ਕਰਾਂਗੇ। ਪਹਿਲਾਂ ਵੀ ਇਹ ਗੱਲ ਦਿੱਤੀ ਜਾ ਚੁੱਕੀ ਹੈ ਤੇ ਇਹ ਦੱਸਿਆ ਜਾ ਰਿਹਾ ਹੈਗਾ ਕਿ ਆਉਣ ਵਾਲੀ 26 ਜੂਨ ਨੂੰ ਉੱਥੋਂ ਦੇ ਜਿਹੜੇ ਵਿਧਾਇਕ ਨੇ ਡਾਕਟਰ ਵਿਜੇ ਸਿੰਘਲਾ, ਉਹਨਾਂ ਦੇ ਘਰ ਨੂੰ ਘਿਰਾਓ ਉਹਦੇ ਘਰ ਦਾ ਘਿਰਾਓ ਕੀਤਾ ਜਾਊਗਾ ਤੇ ਉੱਥੇ ਸ਼ਾਇਦ ਮੋਰਚਾ ਵੀ ਲੱਗ ਸਕਦਾ ਹੈਗਾ। ਜੀ ਸੋ ਅੱਗੇ ਜੇਕਰ ਚੱਲੀਏ ਤਾਂ ਲੁਧਿਆਣਾ ਬਾਈ ਇਲੈਕਸ਼ਨ ਦੀ ਗੱਲ ਕਰਦੇ ਹਾਂ ਤਾਂ ਇਲੈਕਸ਼ਨ ਹੋ ਗਈ ਹੈ ਜੀ, 51% ਤੋਂ ਵੱਧ ਪੋਲਿੰਗ ਹੋਈ ਹੈ, ਵੋਟਾਂ ਪਈਆਂ ਨੇ ਤੇ ਫ੍ਰੀ ਐਂਡ ਫੇਅਰ ਕਿੰਨੀ ਕੁ ਇਲੈਕਸ਼ਨ ਹੋਈ ਹੈ ਤਾਂ ਸਾਰੇ ਜਾਣਦੇ ਹੀ ਨੇ। ਪਰ ਆਸ਼ੂ ਹੁਣੀ ਕੀ ਕਹਿ ਰਹੇ ਨੇ ਇਸ ਸਾਰੇ ਚੋਣ ਤੋਂ ਬਾਅਦ? ਬੇਸਿਕਲੀ ਇਲੈਕਸ਼ਨ ਖਤਮ ਹੋ ਗਿਆ ਹੈਗਾ ਤੇ ਇਸ ਇਲੈਕਸ਼ਨ 'ਚ ਜਿਹੜੀ ਵੋਟ ਪਰਸੈਂਟ ਦੀ ਜੇ ਆਪਾਂ ਗੱਲ ਕਰੀਏ ਤੇ ਤਕਰੀਬਨ 51% 51.33% ਜਿਹੜਾ ਮਤਦਾਨ ਹੈ, ਜਿਹੜੀ ਵੋਟਿੰਗ ਹੈ ਉਹ ਹੋਈ ਹੈਗੀ ਆ। ਤਿੰਨ ਲੇਅਰ ਸਿਕਿਉਰਿਟੀ ਦੇ ਵਿੱਚ ਸੀਲ ਕਰਕੇ ਈਵੀਐਮਸ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਹੈਗਾ ਖਾਲਸਾ ਕਾਲਜ ਦੇ ਵਿੱਚ, ਤੇ ਹੁਣ 23 ਜੂਨ ਨੂੰ ਰਿਜ਼ਲਟ ਆਉਣਗੇ। ਲੇਕਿਨ ਇਹਦੇ 'ਚ ਇਹੀ ਸੀਗਾ ਕਿ ਜਿਵੇਂ ਤੁਸੀਂ ਵੀ ਕਿਹਾ ਕਿ ਕਿੰਨੀ ਕੁ ਫੇਰ ਹੋਈ ਆ, ਆਪਾਂ ਨੂੰ ਪਤਾ 18 ਜੂਨ ਨੂੰ ਜੋ ਕੁਝ ਵਾਪਰਿਆ, ਕਿਵੇਂ ਆਸ਼ੂ ਹੋਣਾ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਸਾੜੀਆਂ ਵੰਡ ਰਹੇ ਸੀਗੇ ਜਾਂ ਫਿਰ ਰਾਸ਼ਨ ਜਾਂ ਫਿਰ ਕਹਿ ਲਈਏ ਕੈਸ਼, ਉਹ ਸਾਰਾ ਕੁਝ ਆਪਾਂ ਨੇ ਵੀਡੀਓਜ਼ ਤੇ ਦੇਖਿਆ ਹੀ ਹੈਗਾ। ਤੇ ਹੁਣ ਆਸ਼ੂ ਹੋਰੀ ਕਹਿ ਰਹੇ ਨੇ ਕਿ ਅਸੀਂ ਬਹੁਤ ਵਧੀਆ ਚੋਣ ਲੜਿਆ ਹੈਗਾ ਤੇ ਸਾਰੀ ਕਾਂਗਰਸ ਇਕੱਠੀ ਹੈ। ਲੋਕਾਂ ਦਾ ਧੰਨਵਾਦ ਵੀ ਕੀਤਾ ਤੇ ਆਸ਼ੂ ਨੇ ਕਿਹਾ ਹੈਗਾ ਕਿ ਹੁਣ ਲੋਕਾਂ ਨੂੰ ਨਜ਼ਰ ਵੀ ਆ ਗਿਆ ਹੋਊਗਾ ਕਿ ਕਿਹਦੇ ਪੈਰ ਜ਼ਮੀਨ ਤੇ ਜ਼ਿਆਦੇ ਨੇ। ਆਸ਼ੂ ਨੇ ਇਹ ਦਾਅਵਾ ਕੀਤਾ ਹੈ ਕਿ ਸਾਡੀ ਜਿੱਤ ਹੋਊਗੀ, ਦੇਖਦੇ ਹਾਂ ਮਤਲਬ ਕੀ ਰਿਜ਼ਲਟ ਆਉਂਦਾ ਗਾ। ਅਸੀਂ ਵੀ ਬਾਰ-ਬਾਰ ਇਹੀ ਕਹਿ ਰਹੇ ਹਾਂ ਕਿ ਮੈਨੂੰ ਵੀ ਲੱਗਦਾ ਗਾ ਤਕਰੀਬਨ 2-2.5 ਹਜ਼ਾਰ ਵੋਟਾਂ ਨਾਲ ਆਸ਼ੂ ਦੀ ਜਿੱਤ ਲੁਧਿਆਣੇ ਵੈਸਟ ਤੋਂ ਹੋ ਸਕਦੀ ਹੈਗੀ, ਜਿੰਨੀ ਕੱਲ ਮੈਂ ਫੋਲੋਅਪ ਲਈ ਸੀ। ਜੀ ਸੋ ਵੇਖਦੇ ਹਾਂ ਬਣਦਾ ਕੀ ਹੈ ਇਸ ਸਾਰੇ ਦੇ ਵਿੱਚ। ਜਿੱਥੇ ਚੋਣਾਂ ਦਾ ਮਾਹੌਲ ਗਰਮ ਹੋ ਕੇ ਹੁਣ ਸ਼ਾਂਤ ਹੋ ਗਿਆ, ਹੁਣ ਤਾਂ 23 ਨੂੰ ਪਤਾ ਲੱਗੂ ਵੀ ਕਿੱਧਰ ਗਰਮ ਤੇ ਕਿੱਧਰ ਠੰਡ ਪਸਰਦੀ ਹੈ। ਪਰ ਪੰਜਾਬ ਦੇ ਵਿੱਚ ਮੌਸਮ ਬਹੁਤ ਉਸਲ ਵੱਟੇ ਜੇ ਲੈ ਰਿਹਾ, ਕਿਸੇ ਪਾਸੇ ਤਾਂ ਅੱਤ ਦੀ ਹੁਮਸ ਗਰਮੀ ਟੈਂਪਰੇਚਰ ਸਿਖਰ ਤੇ ਹੈ ਤੇ ਕਿਸੇ ਪਾਸੇ ਮੀਂਹ ਦੀਆਂ ਹਲਕੀਆਂ ਹਲਕੀਆਂ ਬੂੰਦਾਂ ਦੇਖਣ ਨੂੰ ਮਿਲ ਰਹੀਆਂ ਨੇ। ਕਿਹੋ ਜਿਹਾ ਜੀ ਬਾਕੀ ਮੌਸਮ? ਹਾਂਜੀ, ਮੌਨਸੂਨ ਦੀ ਅਰਾਈਵਿੰਗ ਹੁਣ ਪੰਜਾਬ 'ਚ ਵੀ ਆਉਣ ਜਾ ਰਹੀ ਹੈ। 3 ਦਿਨਾਂ ਦਾ ਟਾਈਮ ਦਿੱਤਾ ਗਿਆ ਹੈ ਕਿ 3 ਦਿਨਾਂ ਅੰਦਰ ਸ਼ਾਇਦ ਪੰਜਾਬ 'ਚ ਵੀ ਮੌਨਸੂਨ ਆ ਜਾਵੇ। ਹਾਲਾਂਕਿ ਕਈ ਥਾਵਾਂ ਤੇ ਵਰਖਾ ਦੇ, ਮੀਂਹ ਦੇ ਅਤੇ ਹਨੇਰੀ ਦੇ ਅਲਰਟ ਨੇ ਤੇ ਜੀ ਜੂਨ 'ਚ ਪਹਿਲਾਂ ਲੱਗ ਰਿਹਾ ਸੀਗਾ ਕਿ ਵਧੀਆ ਮੀਂਹ ਪਊਗਾ, ਪਰ ਇਸ ਵਾਰ ਜੂਨ 'ਚ 40% ਘੱਟ ਮੀਂਹ ਪੈਣ ਦੇ ਜਿਹੜੇ ਸੰਭਾਵਨਾਵਾਂ ਨੇ ਉਹ ਦੱਸੀਆਂ ਜਾ ਰਹੀਆਂ ਨੇ। ਹਾਲਾਂਕਿ ਮੌਨਸੂਨ ਜੇ ਆ ਜਾਊਗਾ, ਜੇ ਵਧੀਆ ਉਹਨੇ ਮੀਂਹ ਕਰਤਾ ਫਿਰ ਤਾਂ ਇੱਕ ਅੱਡ ਗੱਲ ਹੈ, ਪਰ ਇਹ ਹਜੇ ਮੌਸਮ ਵਿਭਾਗ ਵੱਲੋਂ ਇਹ ਕਿਹਾ ਗਿਆ ਹੈਗਾ ਕਿ ਜਿਹੜਾ ਆਪਾਂ ਕਹੀਏ ਕਿ ਮੀਂਹ ਹੈ
ਜੂਨ ਮਹੀਨੇ 'ਚ, ਜੀ। ਉਹ 40% ਘੱਟ ਪਊਗਾ। ਓਦਾਂ ਟੈਂਪਰੇਚਰ ਠੀਕ ਹੈ, ਮਤਲਬ ਆਪਾਂ ਦੇਖ ਰਹੇ ਹਾਂ 40 ਤੋਂ ਸਾਰੇ ਹੀ ਪੰਜਾਬ 'ਚ 40 ਤੋਂ ਹੇਠਾਂ ਟੈਂਪਰੇਚਰ ਦੇਖਣ ਨੂੰ ਮਿਲਿਆਗਾ। ਤੇ ਇਹ ਕਈ ਥਾਵਾਂ ਤੇ ਅੱਜ ਔਰੇਂਜ ਅਲਰਟ ਅਤੇ ਯੈਲੋ ਅਲਰਟ ਹੈਗੇ ਆ। ਮੀਂਹ ਦੇਖਦੇ ਹਾਂ ਬਣਦਾ ਕੀ ਹੈ। ਬਾਕੀ ਆਪਾਂ ਕਹੀਏ ਕਿ ਆਪਾਂ ਜੂਨ ਦੇ ਪਹਿਲੇ ਹਫ਼ਤੇ ਤੋਂ ਲੱਗੇ ਸੀਗੇ ਕਿ ਅਰਲੀ ਅਰਾਈਵਿੰਗ ਆਫ ਮੌਨਸੂਨ, ਪਰ ਪੰਜਾਬ ਹਰਿਆਣੇ 'ਚ ਤਾਂ ਮੈਨੂੰ ਲੱਗ ਰਿਹਾ ਹੈਗਾ ਕਿ ਸ਼ਾਇਦ 10-15 ਦਿਨ ਪਹਿਲਾਂ ਤਾਂ ਮੌਨਸੂਨ ਨਹੀਂ ਪਹੁੰਚ ਰਿਹਾ, 2-3-4 ਦਿਨ ਪਹਿਲਾਂ ਹੀ, ਕਿਉਂਕਿ ਜੂਨ ਦੇ ਲਾਸਟ ਵੀਕ ਜਾਂ ਜੁਲਾਈ ਦੇ ਫਸਟ ਵੀਕ 'ਚ ਹੀ ਤਾਂ ਮੌਨਸੂਨ ਹੁੰਦਾਗਾ। ਤੇ ਅੱਜ ਆਪਾਂ 20 ਜੂਨ ਨੂੰ ਗੱਲ ਕਰ ਰਹੇ ਹਾਂ, 2-3 ਦਿਨ ਹੋਰ ਲੱਗ ਜਾਣਗੇ ਤਾਂ ਫਿਰ ਉਹੀ ਟਾਈਮ ਆ ਜਾਊਗਾ, 2-4 ਦਿਨ ਪਹਿਲਾਂ ਹੀ ਮੌਨਸੂਨ ਪੰਜਾਬ 'ਚ ਪਹੁੰਚੂਗਾ ਇਸ ਵਾਰ। ਇੰਨੀ ਜ਼ਿਆਦਾ ਜੀ। ਅਰਲੀ ਅਰਾਈਵਿੰਗ ਨਹੀਂ ਸੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ। ਜੀ ਸ਼ੁਕਰੀਆ, ਧੰਨਵਾਦ। ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਵੱਖ-ਵੱਖ ਖਬਰਾਂ ਦੀ ਤੁਹਾਡੇ ਨਾਲ ਸਾਂਝ ਪਾਈ ਹੈ। ਕਿਵੇਂ ਲੱਗਿਆ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰਹੇਗੀ। ਧੰਨਵਾਦ, ਸਤਿ ਸ਼੍ਰੀ ਅਕਾਲ।